ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇ ਜੀ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਿੰਦਰ ਧਾਲੀਵਾਲਾ ਐਰੀਜ਼ੋਨਾ ਤੇ ਐਂਟੀਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਚੱਲ ਗਏ ਤੇ ਸ਼ੁਰੂਆਤ ਕਰੀਏ ਆਪਾਂ ਬਰਨਾਲਾ ਟਿਕਟ ਤੋਂ। 4 ਜ਼ਿਮਨੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਟਿਕਟ ਤੇ ਕਹਿੰਦੇ ਆਮ ਆਦਮੀ ਪਾਰਟੀ ਦੇ ਵਿੱਚ ਖਾਸਾ ਕਾਟੋ ਕਲੇਸ਼ ਪੈ ਗਿਆ ਜੀ। ਦੇਖੋ, ਇਹਦੇ ਵਿੱਚ ਇਹ ਆ ਕਿ 2 ਧੜੇ ਸਨ ਇਹਨਾਂ ਦੇ ਜੀ। 2 ਧੜੇ ਸੀਗੇ ਉੱਥੇ, ਮਤਲਬ ਕਿ ਇੱਕ ਤੇ ਜਿੱਦਾਂ ਮੀਤ ਹੇਅਰ ਹੈ ਤੇ ਦੂਸਰੇ ਪਾਸੇ ਗੁਰਦੀਪ ਬਾਠ। ਇਹ ਲੰਮੇ ਸਮੇਂ ਤੋਂ ਇਹਨਾਂ ਦੀ ਆਪੋ ਵਿੱਚ ਦੀ ਕਸ਼ਮਕਸ਼ ਜਿਹੜੀ ਹੈ ਨਾ ਉਹ ਚੱਲ ਰਹੀ ਸੀਗੀ। ਕਸ਼ਮਕਸ਼ ਇਸ ਗੱਲ ਨੂੰ ਲੈ ਕੇ ਸੀਗੀ ਕਿ 2 ਵਾਰੀ ਬਈ ਤੁਸੀਂ ਟਿਕਟ ਲੈ ਲਈ ਆ ਕਿ ਐਮਐਲਏ ਬਣ ਗਏ, ਤੀਸਰੀ ਵਾਰ ਐਮਪੀ ਬਣ ਗਏ, ਤੇ ਹੁਣ ਜਿਹੜਾ ਦੂਸਰਾ ਧੜਾ ਬਰੋਬਰ ਹੀ ਆ, ਮਤਲਬ ਕਿ ਪੁਰਾਣਾ ਹੈ ਉਹ ਵੀ, ਕਿ ਉਹਨੂੰ ਮੌਕਾ ਮਿਲਣਾ ਚਾਹੀਦਾ। ਗੁਰਦੀਪ ਬਾਠ ਬੜੇ ਐਕਟਿਵ ਨੇ, ਰਸੂਖ ਵੀ ਅੱਛਾ ਹੈ। ਪਰ ਇਸ ਵਾਰੀ ਹੋਇਆ ਕੀ ਆ ਕਿ ਮੀਤ ਹੇਅਰ ਦੇ ਜਿਹੜੇ ਕਰੀਬੀ ਦੋਸਤ ਨੇ ਇਹਨਾਂ ਦੇ, ਲੰਗੋਟੀਆ ਯਾਰ ਨੇ, ਹਰਿੰਦਰ ਧਾਲੀਵਾਲ ਜੀ, ਉਹਨਾਂ ਨੂੰ ਟਿਕਟ ਮਿਲ ਗਈ। ਤਾਂ ਫਿਰ ਇਹਨਾਂ ਨੇ ਪਹਿਲਾਂ ਤੇ ਕਹਿ ਲਓ ਕਿ ਅਲਟੀਮੇਟਮ ਦਿੱਤਾ 24 ਘੰਟਿਆਂ ਦਾ। ਫਿਰ ਉਸ ਤੋਂ ਬਾਅਦ ਜਦੋਂ ਗੱਲ ਨਹੀਂ ਬਣੀ, ਇਹਨਾਂ ਦਾ ਪਿੰਡ ਆ ਕੱਟੂ ਪਿੰਡ ਦੀ ਵੀ ਵੋਟ ਮੇਰੇ ਖਿਆਲ ਦੇ ਨਾਲ ਅੰਦਾਜ਼ਾ ਜੇ ਮੈਂ ਲਾਵਾਂ ਤੇ 4-5 ਹਜ਼ਾਰ ਵੋਟ ਹੋਏਗੀ। ਉਹਨਾਂ ਨੇ ਬਾਠ ਸਾਹਿਬ ਦੇ ਹੱਕ ਦੇ ਵਿੱਚ ਕਹਿ ਲਓ ਕਿ ਬਾਈਕਾਟ ਹੀ ਕਰ ਦਿੱਤਾ ਸੀਗਾ। ਅੱਜ ਇਹਨਾਂ ਨੇ ਇਕੱਠ ਰੱਖੇ ਸੀ, ਹੁਣ ਪਤਾ ਨਹੀਂ ਹੈ ਕਿ ਕੀ ਫੈਸਲਾ ਲਿਆ, ਕਿਉਂਕਿ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਜਿਵੇਂ ਲੋਕ ਕਹਿਣਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਹੁਣ ਲੋਕ ਤਾਂ ਤੁਹਾਨੂੰ ਪਤਾ ਹੀ ਆ, ਜਿਹੜਾ ਧੜਾ ਹੁੰਦਾ ਜਦੋਂ ਸਿਰ ਧੜ ਦੀ ਲੱਗੀ ਹੋਵੇ ਕਿ ਟਿਕਟ ਤੋਂ ਬਗੈਰ ਬਈ ਆਪਾਂ ਮੰਨਣਾ ਹੀ ਨਹੀਂ, ਤਾਂ ਫਿਰ ਉਹ ਤੇ ਕਹਿਣਗੇ ਕਿ ਆਜ਼ਾਦ ਲੜ। ਤੇ ਇਹਦਾ ਮਤਲਬ ਇਹ ਕਿ ਜੇ ਗੁਰਦੀਪ ਬਾਠ ਮੈਦਾਨ 'ਚ ਉਤਰ ਪੈਂਦੇ ਨੇ ਆਜ਼ਾਦਾਨਾ ਢੰਗ ਦੇ ਨਾਲ ਲੜਨ ਦਾ ਐਲਾਨ ਕਰ ਦਿੰਦੇ ਆ, ਤਾਂ ਡੈਫੀਨੇਟਲੀ ਜੇ ਤੁਸੀਂ ਵੇਖੋਗੇ ਤੇ ਬਰਨਾਲੇ ਦੇ ਵਿੱਚ ਇਹਨਾਂ ਨੂੰ ਨੁਕਸਾਨ ਪਹੁੰਚੇਗਾ। ਉਹ ਕਿੰਨਾ ਕੁ ਨੁਕਸਾਨ ਪਹੁੰਚਦਾ ਹੈ ਤਾਂ ਫਿਰ ਸਮਾਂ ਦੱਸੇਗਾ। ਤਾਂ ਕੁੱਲ ਮਿਲਾ ਕੇ ਜੇ ਤੁਸੀਂ ਵੇਖੋਗੇ ਤਾਂ ਬਰਨਾਲਾ ਹੀ ਨਹੀਂ, ਗਿੱਦੜਬਾਹਾ ਤੋਂ ਵੀ ਇੱਕ ਹਲਚਲ ਨਜ਼ਰ ਆ ਰਹੀ ਸੀ ਕਿ ਡਿੰਪੀ ਢਿੱਲੋਂ ਨੂੰ ਟਿਕਟ ਮਿਲਣ ਤੇ ਹੋ ਸਕਦਾ ਹੈ ਕਿ ਇੱਕ ਅੱਧ ਲੀਡਰ, ਇਹਨਾਂ ਦਾ ਵੱਡਾ ਲੀਡਰ ਹੈ ਜਿਹੜਾ, ਉਹ ਪਾਰਟੀ ਛੱਡ ਜਾਵੇ। ਹਾਲਾਂਕਿ ਅੱਜ ਦਾ ਦਿਨ ਤੇ ਸੁਖੀ ਸੰਦੀ ਲੰਘ ਗਿਆ ਹੈ, ਹੁਣ ਅਗਾਂਹ ਦਾ ਕੋਈ ਪਤਾ ਨਹੀਂ ਹੈ, ਅੱਗੇ ਵੀ ਹੋ ਸਕਦਾ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ, ਫਿਰ ਅੰਦਰ ਖਾਤੇ ਕੋਈ ਧੜਾ ਕਿਸ ਪਾਸੇ ਤੁਰ ਪਵੇ, ਇਹਦੀ ਵੀ ਕੋਈ ਗਰੰਟੀ ਨਹੀਂ ਹੁੰਦੀ, ਕਿਉਂਕਿ ਟਿਕਟਾਂ ਦੀ ਵੰਡ ਹੀ ਕੁਝ ਇਸ ਕਿਸਮ ਦੀ ਹੋਈ ਆ। ਹੁਣ ਤੁਸੀਂ ਦੇਖੋ, ਚੱਬੇਵਾਲ ਸਾਹਿਬ ਕੁਝ ਹਫ਼ਤੇ ਪਹਿਲਾਂ ਜੁਆਇਨ ਕਰਦੇ ਆਮ ਆਦਮੀ ਪਾਰਟੀ, ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ। ਹੁਣ ਉਹਨਾਂ ਦੇ ਬੇਟੇ ਆ ਜਿਹੜੇ ਡਾਕਟਰ ਬੇਟੇ, ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਤਾਂ ਪਰਿਵਾਰਵਾਦ ਨੂੰ ਭੰਡ ਕੇ, ਪਰਿਵਾਰਵਾਦ ਨੂੰ ਨਕਾਰ ਕੇ ਜਿਹੜੀ ਪਾਰਟੀ ਸੱਤਾ ਤੱਕ ਪਹੁੰਚੀ ਸੀਗੀ, ਅੱਜ ਦੀ ਤਾਰੀਖ ਦੇ ਵਿੱਚ ਉਸਨੇ ਪਰਿਵਾਰਵਾਦ ਨੂੰ ਵੀ ਛੇੜ ਲਿਆ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਸਲਾ ਕੱਲਾ ਬਰਨਾਲੇ ਦਾ ਨਹੀਂ, ਗਿੱਦੜਬਾਹਾ 'ਚ ਵੀ ਹੋ ਸਕਦਾ ਕਿ ਅੰਦਰ ਖਾਤੇ ਚੱਬੇਵਾਲ ਜਿਹੜੇ ਟਿਕਟ ਲੈ ਗਏ ਆ ਕਿ ਉਹਨਾਂ ਦੀ ਵੀ ਮੁਖਾਲਫਤ ਹੋ ਗਈ। ਬਾਕੀ ਹੁਣ ਮਸਲਾ ਜਿਹੜਾ ਹੈ ਉਹ ਇੱਥੇ ਜੀ ਖਲੋਂਦਾ ਹੈ ਕਿ ਜੇ ਤੇ ਇਹਨਾਂ ਦਾ
ਗੁਰਦੀਪ ਸਿੰਘ ਭੱਟ ਬੈਠ ਗਿਆ, ਪਰਚਾ ਲਿਆ ਗਿਆ, ਕਿਉਂਕਿ ਜਿਹੜੀ ਟਿਕਟ ਦਿੱਤੀ ਗਈ ਆ ਪਾਠਕ ਦੇ ਕਹਿਣ ਤੇ। ਹੁਣ ਇਸ ਧੜੇ ਨੂੰ ਅੰਤਰ ਖਾਤੇ ਪੰਜਾਬ ਦੇ ਇੱਕ ਧੜੇ ਦੀ ਬਹੁਤ ਵੱਡੀ ਸਪੋਰਟ ਆ। ਮਤਲਬ ਇੱਕ ਪਾਸੇ ਜੇ ਕਹਿ ਲਓ ਕਿ ਹੈਗੇ ਨੇ ਮੀਤ ਹੇਅਰ ਦੇ ਹੱਥ ਰਲੇ ਕੇਜਰੀਵਾਲ ਹੋਰਾਂ ਦੇ ਨਾਲ, ਯਾਨੀ ਕੇਂਦਰੀ ਹਾਈ ਕਮਾਂਡ ਦੇ ਨਾਲ, ਤਾਂ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜੀ ਕਹਿ ਲਓ ਕਿ ਤਾਕਤ ਹੈ, ਇੱਕ ਬਹੁਤ ਵੱਡੀ ਤਾਕਤ ਆ, ਉਹ ਅੰਤਰ ਖਾਤੇ ਬਾਠ ਗਰੁੱਪ ਨੂੰ ਸਪੋਰਟ ਕਰ ਰਹੀ ਆ। ਬਾਠ ਗਰੁੱਪ ਇਸੇ ਕਰਕੇ ਹੀ ਹੁਣ ਅੱਗੇ ਵੱਧਦਾ ਪਿਆ। ਤਾਂ ਦੇਖੋ ਕੀ ਬਣਦਾ। ਇਹਨਾਂ ਦਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਖਲਾਰਾ ਜ਼ਰੂਰ ਪੈ ਗਿਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਿੰਟੂ ਜੀ ਕਿਸਾਨੀ ਦੀ। ਝੋਨੇ ਦੀ ਖਰੀਦ ਲਈ ਹੁਣ ਸੀਐਮ ਹੱਥ ਪੈਰ ਮਾਰਨ ਲੱਗਿਆ ਜੀ। ਦੇਖੋ ਕੀ ਹੋਏਗਾ, ਕੁਝ ਵੀ ਨਹੀਂ ਹੋਣਾ, ਕੱਖ ਵੀ ਨਹੀਂ ਹੋਣਾ। ਮਤਲਬ ਇਹ ਸਾਫ਼ ਹੈ। ਅੱਜ ਤੁਸੀਂ ਦੇਖੋ ਕਿ ਕੋਈ ਵੀ ਸੜਕ ਐਸੀ ਤੁਹਾਨੂੰ ਕਰਮਾਂ ਵਾਲੀ ਹੀ ਮਿਲੇਗੀ ਜਿਹਦੇ ਤੇ ਕੋਈ ਧਰਨਾ ਮੁਜ਼ਾਹਰਾ ਨਹੀਂ ਚੱਲ ਰਿਹਾ। ਹੁਣ ਮੈਂ ਇੱਥੇ ਇੱਕ ਸੱਜਣ ਬੈਠੇ ਆ, ਸੰਨੀ ਆਹਲੂਵਾਲੀਆ ਜੀ, ਡਿਬੇਟ ਚੱਲਣ ਡਿਆ ਸੀ ਤੇ ਮੈਂ ਸੁਣ ਰਿਹਾ ਸੀ, ਡਾਕਟਰ ਨੇ ਹੋਣਗੇ ਤਾਂ ਹੀ ਉਹਨਾਂ ਦੇ ਨਾਮ ਦੇ ਨਾਲ ਡਾਕਟਰ ਲੱਗਦਾ। ਹਿਸਾਬ ਲਾ ਲਓ, ਉਹ ਕਹਿ ਰਹੇ ਨੇ ਕਿ ਜੀ ਦੇਖੋ 24 ਲੱਖ ਮੀਟਰ ਟਨ ਝੋਨਾ ਆਇਆ ਮੰਡੀ ਦੇ ਵਿੱਚ ਤੇ 22 ਲੱਖ ਮੀਟਰ ਟਨ ਤੇ ਚੁੱਕਿਆ ਗਿਆ। ਜੀ। ਹੁਣ ਜਿਹੜੇ ਐਂਕਰ ਆ ਉਹ ਵੀ ਸ਼ਹਿਰੀ ਬਾਬੂ ਆ। ਬਿਲਕੁਲ ਜੀ, ਸਹੀ ਗੱਲ। ਇਹ ਵੀ ਸ਼ਹਿਰੀ ਬਾਬੂ ਆ। ਉਹ ਭਲੇ ਮਾਨਸੋ, ਜੇ 24 ਚੋਂ 22 ਲੱਖ ਮੀਟਰ ਟਨ ਚੁੱਕਿਆ ਗਿਆ ਹੋਵੇ ਤੇ ਫਿਰ ਪ੍ਰੋਬਲਮ ਕੀ ਹੈ? ਫਿਰ ਤਾਂ ਮੰਡੀਆਂ ਖਾਲੀ ਹੋਣ। ਮਤਲਬ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਲਿਫਟਿੰਗ ਕੀ ਹੁੰਦੀ ਆ ਤੇ ਖਰੀਦ ਕੀ ਹੁੰਦੀ ਆ। ਸਹੀ ਗੱਲ ਹੈ, ਸਹੀ। ਉਹ ਇੱਕ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ ਤੇ ਇੱਕ ਸੱਤਾ ਦਾ ਸੰਚਾਲਕ ਆ। ਕੀ ਕਰੋਗੇ ਤੁਸੀਂ? ਜਿੰਨੀ ਖਰੀਦ ਹੋਈ ਆ, ਸਾਬ ਖਰੀਦਤਾ ਕੀ ਹੈ? ਜਿਹੜੀ ਚੀਜ਼ ਮੰਡੀ ਚ ਆ ਗਈ ਤੇ ਉਹ ਖਰੀਦੀ ਗਈ। ਗੱਲ ਤੇ ਲਿਫਟਿੰਗ ਦੀ ਆ। ਲਿਫਟਿੰਗ ਹੋਈ ਆ ਸਭ 6ਵਾਂ ਹਿੱਸਾ, ਯਾਨੀ 6ਵਾਂ ਹਿੱਸੇ ਦਾ ਮਤਲਬ ਕੀ ਆ ਕਿ 15.96%। 24 ਲੱਖ ਮੀਟਰ ਟਨ ਚੋਂ 6ਵਾਂ ਹਿੱਸਾ ਚੁੱਕਿਆ ਗਿਆ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਬਣ ਗਿਆ। ਤਾਂ ਜਿਹੜੇ ਇਸ ਤਰ੍ਹਾਂ ਦੇ ਸਾਡੇ ਬੁਲਾਰੇ ਨੇ ਪਾਰਟੀਆਂ ਦੇ ਜਾਂ ਐਂਕਰ ਨੇ, ਤਾਂ ਮੈਂ ਤਾਂ ਕਹਿੰਦਾ ਕਿ ਫਿਰ ਰੱਬ ਹੀ ਰੱਖਾ। ਦੂਜੀ ਗੱਲ ਇਹ ਆ ਕਿ ਹੁਣ ਦੇਖੋ ਸ਼ੈਲਰ ਮਾਲਕਾਂ ਦਾ ਵੀ ਜਿਹੜਾ ਹੈ ਉਹ ਇੱਕ ਪੰਗਾ ਪਿਆ ਹੈ। ਉਹਨਾਂ ਨੂੰ ਸਪੇਸ ਦੀ ਹੀ ਸਮੱਸਿਆ ਨਹੀਂ ਹੈ। ਸਮੱਸਿਆ ਇਹ ਹੈ ਕਿ ਇਹਨਾਂ ਨੇ PR 126 ਲਵਾਤਾ ਜੀ। ਉਹ ਕਹਿੰਦੇ ਆ ਕਿ ਦੇਖੋ ਇਹਦੇ ਚੋਂ ਚੌਲ ਹੀ 62 ਕਿਲੋ ਨਿਕਲਦਾ, ਟੋਟਾ ਵੀ ਇਹਦਾ ਜ਼ਿਆਦਾ, ਅਸੀਂ 67 ਕਿੱਥੋਂ ਦਈਏ? ਮਾਨ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ, ਅਸੀਂ ਗੁਆਂਢੀ ਰਾਜ ਤੋਂ ਮਿਲਿੰਗ ਕਰਵਾ ਲਾਂਗੇ। ਤੇ ਬੰਦਾ ਪੁੱਛੇ ਕਿ ਉਹਦਾ ਜਿਹੜਾ ਐਕਸਟਰਾ ਖਰਚਾ ਆਏਗਾ ਉਹ ਕੌਣ ਦੇਊਗਾ? ਬਿਲਕੁਲ ਸਹੀ ਹੈ। ਯਾਨੀ ਤਕਨੀਕੀ ਤੌਰ ਤੇ ਜਿਨ੍ਹਾਂ ਨੂੰ ਇਹ ਬੁਨਿਆਦੀ ਨੁਕਤਿਆਂ ਦਾ ਹੀ ਨਹੀਂ ਪਤਾ ਸੀ ਕੀ ਉਹ ਹੱਲ ਕਰ ਲੈਣਗੇ। ਤਾਂ ਹੀ ਮੈਂ ਕਹਿੰਦਾ, ਮੈਂ ਤਾਂ ਗਾਂ ਦਾ ਵੀ ਦੱਸਦਾ ਪੰਜਾਬ, ਜੇ ਆਹ ਸੂਰਤ ਹਾਲ ਰਹੀ ਤੇ ਝੋਨਾ ਗਾਂ ਵੀ ਨਹੀਂ ਵਿਕਣਾ। ਤੁਸੀਂ ਇਸ ਸਾਲ ਨੂੰ ਰੋਂਦੇ ਹੋ, ਇਹ ਗਾਂ ਵੀ ਨਹੀਂ ਏਦਾਂ ਚੁੱਕਿਆ ਜਾਣਾ, ਕਿਉਂਕਿ ਸਮੱਸਿਆ ਜਿਉਂ ਦੀ ਤਿਉਂ ਰਹੇਗੀ। ਚੌਲ ਜਿਹੜਾ ਹੈ ਨਾ, ਚੌਲ ਦੀ ਡਿਮਾਂਡ ਸਰ ਜਿੰਨੀ ਡਿਮਾਂਡ ਹੈਗੀ ਆ ਉਹ ਸਾਰੀ ਫੁੱਲਫਿਲ ਉੱਥੋਂ ਹੀ ਹੋ ਜਾਂਦੀ ਆ। ਮੈਂ ਇੱਕ ਮਿਸਾਲ ਦਿੰਦਾ ਤੁਹਾਨੂੰ, ਸਮੱਸਿਆ ਦੀ ਜੜ ਤੱਕ ਪਹੁੰਚਿਓ। ਮੱਧ ਪ੍ਰਦੇਸ਼ ਹੈ, ਬਹੁਤ ਵੱਡਾ ਸਟੇਟ ਹੈ। ਉਹਨੂੰ ਜਿੰਨਾ ਵੀਟ ਚਾਹੀਦਾ, ਜਿੰਨਾ ਕਣਕ ਤੋਂ ਇਲਾਵਾ ਝੋਨਾ ਚਾਹੀਦਾ PDS ਤਹਿਤ, ਉਹ ਉੱਥੇ ਪੈਦਾ ਕਰਦੇ ਆ। ਉਹਨਾਂ ਦੀ ਸਰਕਾਰ ਚੁੱਕ ਕੇ ਉਹੀ ਲੋਕਾਂ ਨੂੰ ਵੰਡ ਦਿੰਦੀ। ਉਹਨਾਂ ਨੂੰ ਕਾਹਦੀ ਸਮੱਸਿਆ ਆਏਗੀ? ਤੇ ਤੁਸੀਂ ਚੌਲ ਖਾਂਦੇ ਨਹੀਂ ਜੀ। ਚੌਲ ਤੇ ਮਹੀਨੇ 'ਚ ਇੱਕ ਵਾਰੀ ਕਿਤੇ ਸ਼ੌਂਕੀਆ ਬਣਦੀ ਹੈ ਜਾਂ ਖੀਰ ਬਣਦੀ ਹੈ ਜੀ। ਤੇ ਤੁਹਾਡਾ ਨਾ ਹੀ ਢਾਂਚਾ ਇਸ ਤਰ੍ਹਾਂ ਦਾ ਹੈਗਾ, ਜਾਂ ਤਾਂ ਢਾਂਚਾ ਇਸ ਤਰ੍ਹਾਂ ਦਾ ਹੋਵੇ ਕਿ ਬਾਈ ਚੌਲ ਇੱਥੇ ਖਪਤ ਹੋਈ ਜਾਂਦੇ ਆ, ਜਾਂ ਇੱਥੇ ਕਿਸੇ ਹੋਰ ਚੀਜ਼ 'ਚ ਪਈ ਜਾਂਦੇ, ਐਥਨੋਲ ਬਣਾਤਾ ਜੀ, ਆਹ ਬਣਾਤਾ ਫਲਾਣਾ, ਐਸਾ ਕੁਛ ਹੈ ਨਹੀਂ। ਤਾਂ ਗੱਲ ਇਹ ਹੈ ਕਿ ਫੂਡ ਜਿਹੜਾ ਹੈ ਉਹ ਤੇਜ਼ੀ ਨਾਲ ਬਦਲ ਰਿਹਾ ਹੈ ਅੱਜ ਕੱਲ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਸਾਹਿਬ, ਤੇ ਵੀਟ ਨੂੰ ਤਰਜੀਹ ਦੇ ਰਹੇ ਨੇ ਰਾਜ, ਜੋ PDS ਤਹਿਤ ਨਾਮ ਮਿਲਦਾ। ਸੋ ਇਹ ਬੇਸਿਕ ਸਮੱਸਿਆ ਹੈ। ਇਸ ਨੂੰ ਸਮਝੇ ਤੋਂ ਬਗੈਰ ਬੇੜੀ ਪਾਰ ਹੋਣੀ ਨਹੀਂ। ਤਾਂ ਇਹਦਾ ਹੱਲ ਉਹੀ ਨਿਕਲਦਾ ਕਿ ਆਪਦਾ ਰਕਬਾ ਜਿਹੜਾ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਕਿਤਾਬ ਨਾਲ ਘਟਾਓ।
ਪਰ ਫਸਲੀ ਚੱਕਰ ਸਾਹਿਬ, ਫਸਲੀ ਚੱਕਰ ਜਿਹੜਾ ਹੈ ਜੀ ਜੀ। ਉਹ ਸਾਡਾ ਹਾਕਮ ਨਹੀਂ ਕੱਢ ਕੇ ਰਾਜੀ ਉਹਦੇ ਚ। ਤੁਸੀਂ ਜੇ ਇਹ ਉਮੀਦ ਲਾਓ ਕਿ ਪੰਜਾਬ ਸਰਕਾਰ ਜੀ ਇਹ ਕਰੇਗੀ ਉਹ ਕਰੇਗੀ, ਨਹੀਂ ਸਾਹਿਬ, ਉਹਨਾਂ ਨੂੰ ਤੇ ਸਾਲ ਦਾ ਲੱਖ ਸਵਾ ਲੱਖ ਕਰੋੜ ਰੁਪਈਆ ਬੈਠਿਆ ਮਿਲਦਾ ਹੈ। ਸਹੀ ਗੱਲ, ਬਿਲਕੁਲ। ਇੱਕ ਛੋਟਾ ਦੇਖੋ, ਮੈਂ ਮਤਲਬ ਕਿ ਮੰਡੀ ਨਾਲ ਜੁੜਿਆ ਹੋਇਆ ਇਨਸਾਨ ਆ ਜੀ। ਯਾਨੀ ਮੰਡੀ ਜਿਹੜੀ ਹੈ ਨਾ ਉਹਦੇ ਚ ਹੀ ਮੰਨ ਲਓ ਮੇਰਾ ਕੋਈ ਦੋਸਤ ਆੜਤੀ ਹੈ, ਉਹਦੇ ਚ ਹੀ ਸ਼ੈਲਰ ਆ, ਬਿਲਕੁਲ, ਠੀਕ ਹੈ ਜੀ, ਉਹਦੇ ਚ ਹੀ ਮਾਰਕੀਟ ਕਮੇਟੀ ਆ, ਕੋਈ ਇੰਸਪੈਕਟਰ ਲਗਾਤਾਰ ਨਾਲ, ਬਿਲਕੁਲ। ਹਾਂਜੀ, ਮੇਰੇ ਦੋਸਤ ਹਾਂਜੀ ਏਜੰਸੀਆਂ ਚ ਆ। ਮਤਲਬ ਹਿਸਾਬ ਕਿਤਾਬ ਮੈਂ ਤੁਹਾਨੂੰ ਦੱਸਾਂ, ਜਿਹੜੀ ਵਿਚਲੀ ਗੱਲ ਆ, ਉਹ ਕਹਿੰਦੇ ਆ ਕਿ ਜਿੱਥੇ ਇਹਨਾਂ ਨੂੰ ਬੈਠਿਆਂ ਪੈਸੇ ਬਣ ਰਹੇ, ਹੱਥ ਕਿਉਂ ਲਾਉਣਗੇ, ਇੱਕ ਛੋਟੇ ਕਰਮਚਾਰੀ ਤੋਂ ਲੈ ਕੇ ਮੰਤਰਾਲਿਆਂ ਤੱਕ ਇਹਦੇ ਚੋਂ ਸਾਰਾ ਖਰੀਦ ਚੋਂ ਤੇ ਕੰਮ ਹੁੰਦਾ ਜੀ, ਸਾਰੇ ਹੀ ਮਲਾਈ ਖਾਂਦੇ ਆ ਸਾਹਿਬ। ਕਿਵੇਂ ਕਿਵੇਂ ਮਤਲਬ ਕਿ ਤੁਹਾਨੂੰ ਕੱਢਣਗੇ ਇਸ ਚੱਕਰ ਵਿੱਚ ਜੀ, ਬਿਲਕੁਲ। ਸੋ ਇਹ ਬੇਸਿਕ ਸਮੱਸਿਆ ਹੈ। ਤਾਂ ਗੱਲ ਇਹ ਆ ਕਿ ਹੁਣ ਇਹਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਹ ਕਹਿੰਦੇ ਆ ਕਿ PR 126 ਉਹਦਾ ਟਰਾਇਲ ਅਸੀਂ ਕੀਤਾ ਹੈ, ਇਹ ਮਾਨ ਸਾਹਿਬ ਨੇ ਪ੍ਰਮੋਟ ਕਰਵਾ ਦਿੱਤਾ, ਇਹਦਾ ਵੀ ਅੜਿੱਕਾ ਜੀ, ਦੂਜਾ ਸਪੇਸ ਦਾ ਵੀ ਅੜਿੱਕਾ ਹੈ। ਤਾਂ ਮਤਲਬ ਕਿ ਬਹੁਤ ਬੁਰੀ ਹਾਲਤ ਹੈ ਸਾਹਿਬ, ਬਹੁਤ ਬੁਰੀ ਹਾਲਤ ਹੈ। ਤੇ ਅੰਕੜਿਆਂ ਦਾ ਹੇਰ ਫੇਰ ਕਰਕੇ ਇਹ ਜਿਹੜੇ ਸ਼ਹਿਰੀ ਬਾਬੂ ਆ ਉਹ ਗੱਲਾਂ ਗੁੱਲਾਂ ਕਰੀ ਜਾਂਦੇ, ਇਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਹੈਗਾ ਕਿ ਐਕਚੁਅਲ ਚ ਸਥਿਤੀ ਕੀ ਆ। ਮੈਨੂੰ ਕੱਲ ਕਿ ਪਰਸੋਂ ਇੱਕ ਨੌਜਵਾਨ ਦਾ ਫੋਨ ਆਇਆ, ਉਹ ਕਹਿੰਦਾ ਕਿ ਜੀ ਪਿਛਲੇ 10 ਦਿਨ ਤੋਂ ਅਸੀਂ ਮੰਡੀ ਚ ਬੈਠੇ ਹਾਂ, 3 ਦਿਨ ਆ ਗਏ, 13 ਦਿਨ। ਇਹਦਾ ਮਤਲਬ ਹੈ ਕਿ ਬੋਲੀ ਵੀ ਨਹੀਂ ਲੱਗ ਰਹੀ ਕਈ ਥਾਵਾਂ ਤੇ। ਜੇ ਬੋਲੀ ਲੱਗ ਰਹੀ ਆ ਤਾਂ ਉਹ ਲਿਫਟ ਨਹੀਂ ਹੋ ਰਿਹਾ ਝੋਨਾ। ਤਾਂ ਬੜੀ ਵੱਡੀ ਸਮੱਸਿਆ ਆ ਗਈ ਆ, ਮੁਸ਼ਕਲ ਆ, ਬਹੁਤ ਮੁਸ਼ਕਲ ਆ। ਹੁਣ ਇਹ ਰਿੜ ਘੁੜ ਕੇ ਦੇਖੋ ਕਿਸ ਤਰ੍ਹਾਂ ਡੰਗ ਟਪਾਉਂਦੇ। ਅੱਜ ਇਹਨਾਂ ਨੇ ਮਾਨ ਸਾਹਿਬ ਹੋਰਾਂ ਨੇ ਫੇਰ ਮੀਟਿੰਗ ਲਈ ਆ, ਜਿਹਦੇ ਵਿੱਚ 4 ਇਹਨਾਂ ਨੇ ਕਹਿੰਦੇ ਆ ਕਿ ਫੈਸਲੇ ਲਏ ਆ। ਤੇ ਇਹਦੇ ਵਿੱਚ ਕਹਿੰਦੇ ਆ ਜੀ ਕਿ ਸਰਪਲਸ ਪੈਡੀ ਦੀ ਜਿਹੜੀ RO ਦਿੱਤੀ ਜਾਂਦੀ ਸੀ ਤਾਂ ਉਹ 50 ਰੁਪਏ ਪ੍ਰਤੀ ਟਨ ਫੀਸ ਲਈ ਜਾਂਦੀ ਸੀਗੀ, ਉੱਥੇ ਉਹ 10 ਰੁਪਏ ਕਰ ਦਿੱਤੀ ਆ। ਤੇ ਜੇ ਕੋਈ RO ਲੈਂਦਾ ਹੈ ਤਾਂ ਅਗਲੇ ਦਿਨ ਫਸਲ ਚੁੱਕ ਲੈਂਦਾ ਤਾਂ ਉਹ ਫੀਸ ਵੀ ਨਹੀਂ ਦੇਣੀ ਹੋਵੇਗੀ। ਤਾਂ ਜੋ BRL ਸ਼ੈਲਰਾਂ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਕੇਸ ਪੈਂਡਿੰਗ ਆ ਤੇ ਉਹ ਸਿਸਟਮ ਪਾਰਟਨਰ ਜਾਂ ਗਰੰਟਰ ਦੇ ਉਹ ਜਿਹੜਾ ਹੈ ਨਾ ਉਹ ਕੰਮ ਕਰ ਪਾਉਣਗੇ। ਪਹਿਲਾਂ ਇਹ ਨਿਯਮ ਨਹੀਂ ਸੀਗਾ। ਮਤਲਬ ਕਿ ਇਹ ਕੁਝ ਸ਼ੈਲਰ ਮਾਲਕਾਂ ਦੀਆਂ ਜਿਹੜੀਆਂ ਨੇ ਉਹ ਮੰਗਾਂ ਮੰਨ ਰਹੇ ਆ, ਯਾਨੀ ਉਹਨਾਂ ਨੂੰ ਫਾਇਦਾ ਦੇ ਰਹੇ ਆ ਕਿ ਇਸ ਤਰ੍ਹਾਂ ਜੇ ਕਰਾਂਗੇ ਤਾਂ 200 ਸ਼ੈਲਰਾਂ ਨੂੰ ਫਾਇਦਾ ਮਿਲੇਗਾ। ਹੁਣ ਮਤਲਬ ਕੀ ਆ ਕਿ ਤੁਸੀਂ ਹਿਸਾਬ ਲਾ ਲਓ, ਜਿਹੜੇ ਸ਼ੈਲਰਾਂ ਨੂੰ ਅਲਾਟਮੈਂਟ ਨਹੀਂ ਸੀ ਹੋ ਰਹੀ ਕਿਸੇ ਤਰੀਕੇ ਨਾਲ, ਕਿ ਉਹ ਇੱਕ ਤਾਂ ਫੀਸ ਦਾ ਚੱਕਰ ਪੈ ਗਿਆ, RO ਹੁੰਦਾ ਜਿਹੜਾ। ਸੈਕਿੰਡ ਚੀਜ਼ ਆ ਕਿ ਕੁਝ ਤੇ ਕੇਸ ਵਗੈਰਾ ਜਿਹੜੇ ਹੋਣਗੇ, ਕੋਈ ਮਾਮਲੇ ਇਤਿਹਾਦਕ ਹੋਣਗੇ, ਉਹਨਾਂ ਨੂੰ ਵੀ ਕਿਹਾ ਕਿ ਚੱਕ ਲਓ ਕਿਸੇ ਤਰੀਕੇ ਨਾਲ। ਪਰ ਇਹ ਹੁਣ ਦੇਖਣਾ ਹੋਏਗਾ ਕਿੰਨਾ ਕੁ ਫਰਕ ਪੈਂਦਾ ਹੈ ਜੀ। ਪਰ ਮੁਸ਼ਕਲ ਹੈ, ਬਹੁਤ ਮੁਸ਼ਕਲ ਬਣ ਗਈ। ਇਹ ਜਿਹੜੀ ਤੁਸੀਂ ਸ਼ਹਿਰੀ ਬਾਬੂਆਂ ਵਾਲੀ ਗੱਲ ਕੀਤੀ ਨਾ, ਤੇ ਇੱਕ ਜਿਹੜੇ ਡਿਬੇਟ 'ਚ ਬੈਠੇ ਸੀ ਸੱਜਣ, ਉਹਨਾਂ ਦਾ ਜ਼ਿਕਰ ਕੀਤਾ। ਇਹਨਾਂ ਦਾ ਮਿੰਟੂ ਜੀ ਇੱਕ ਨੁਮਾਇੰਦਾ ਕਹਿੰਦਾ ਜੀ ਕੇਂਦਰ ਦਾ ਮਸਲਾ ਹੈ, ਜੇ ਭਲਿਓ ਮਾਨਸੋ ਇਹ ਕੇਂਦਰ ਦਾ ਮਸਲਾ ਹੈ, ਤੁਸੀਂ ਕਾਹਤੋਂ ਬੈਠੇ ਫਿਰ? ਕਿਹੜੇ ਮੂੰਹ ਨਾਲ ਕਹਿੰਦੇ ਕਿ ਅਸੀਂ 3 ਕਰੋੜ ਲੋਕਾਂ ਦੇ ਨੁਮਾਇੰਦਾ, ਸਾਡੀ ਸਰਕਾਰ ਪੰਜਾਬ ਦੀ, ਪਾਸੇ ਹੋ ਜਾਓ, ਫਿਰ ਕੇਂਦਰ ਜਿਵੇਂ ਕਰਦਾ ਕਰੀ ਜਾਣ ਦਿਓ। ਆਪਾਂ ਕਿੰਨੇ ਦਿਨਾਂ ਤੋਂ ਮਿੰਟੂ ਜੀ, ਤੁਸੀਂ ਮੇਰਾ ਖਿਆਲ ਆ ਕਿ ਪਿਛਲੇ 3 ਹਫ਼ਤੇ ਹੋ ਗਏ ਉਸ ਗੱਲ ਨੂੰ, ਜਿੱਦੇ ਤੁਸੀਂ ਕਿਹਾ ਸੀਗਾ ਕਿ ਸ਼ੈਲਰ ਮਾਲਕਾਂ ਨਾਲ ਇਹਨਾਂ ਦੀ ਗੱਲ ਨਹੀਂ ਬਣੀ, ਉਹਨਾਂ ਦੀਆਂ ਮੰਗਾਂ ਹਜੇ ਮੰਨੀਆਂ ਨਹੀਂ ਸੀ। ਉਸ ਤੋਂ ਬਾਅਦ ਤਾਂ ਮੀਟਿੰਗਾਂ ਦਾ ਹੀ ਦੌਰ ਚੱਲਿਆ 1-2। ਉਦੋਂ ਆਪਾਂ ਕਿਹਾ ਸੀਗਾ ਕਿ ਲਿਫਟਿੰਗ ਜੇ ਨਾ ਹੋਈ ਤਾਂ ਤੁਸੀਂ ਬੇਸ਼ੱਕ ਖਰੀਦੀ ਰੱਖਿਓ, ਜੇ ਉਹ ਚੱਕਿਆ ਹੀ ਨਹੀਂ ਗਿਆ ਤੇ ਕਿਸਾਨ ਲਾਉਣਗੇ ਕਿੱਥੇ? ਅੱਜ ਜਿਹੜੇ ਤੁਸੀਂ 13 ਦਿਨਾਂ ਦਾ ਜ਼ਿਕਰ ਕੀਤਾ ਜੀ, ਪਿਛਲੇ ਪ੍ਰਵੀਨ ਜੀ 2.5 ਮਹੀਨਿਆਂ ਤੋਂ ਮੈਂ ਕਹਿ ਰਿਹਾ ਸੀਗਾ ਕਿ ਸਮੱਸਿਆ ਆਵੇਗੀ। ਵਾਹਿਦ ਬੰਦਾ ਸੀ ਪੰਜਾਬ 'ਚ ਜਿਹੜਾ 2.5 ਮਹੀਨਿਆਂ ਤੋਂ ਕਹਿ ਰਿਹਾ ਸੀ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੇਰਾ ਇੱਕ ਸਰਕਲ ਹੈ ਸਾਹਿਬ ਜੀ, ਮਤਲਬ ਕਿ ਖੁਦ ਖੇਤਾਂ 'ਚ ਰਹਿਣ ਵਾਲਾ, ਤੇ ਇਹ ਸਾਰਾ ਜਿਹੜਾ ਕਹਿ ਲਓ ਕਿ ਸਾਈਕਲ ਚੱਲਦਾ ਹੈ ਖਰੀਦ ਦਾ, ਤਾਂ ਉਹ ਸਾਰੇ ਹੀ ਜਿਹੜੇ ਉਹਦੇ ਵਿੱਚ ਨੇ ਬੰਦੇ, ਉਹ ਗੱਲਾਂ ਬਾਤਾਂ ਅਸੀਂ ਡੇਲੀ ਵਾਂਗੂ ਇਕੱਠੇ ਹੁੰਦੇ ਆ। ਸਮੱਸਿਆ ਇਹ ਆਉਣੀ ਸੀ। ਹੁਣ ਜਿਹੜਾ ਇਹ ਕਹਿੰਦੇ ਮਸਲਾ ਕੇਂਦਰ ਦਾ ਹੀ ਹੈ, ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਕੇਂਦਰ ਨੇ ਰੈਕ ਦੇਣਾ, ਕੇਂਦਰ ਨੇ ਮੂਵਮੈਂਟ ਕਰਵਾਉਣੀ ਹੈ ਝੋਨੇ ਦੀ। ਪਰ ਗੱਲ ਇਹ ਆ ਕਿ ਸਾਹਿਬ ਇਹ ਚੌਲ 31 ਮਾਰਚ ਤੱਕ ਚੁੱਕਿਆ ਜਾਣਾ ਸੀਗਾ। ਬਿਲਕੁਲ ਠੀਕ ਹੈ ਜੀ, 31 ਮਾਰਚ 2024 ਤੱਕ। ਪਰ 31 ਮਾਰਚ 2024 ਤੋਂ ਲੈ ਕੇ 31 ਕਹਿ ਲਓ ਕਿ 30 ਸਤੰਬਰ ਤੱਕ ਜੇ ਉਹ ਚੌਲ ਨਹੀਂ ਸੀ ਚੁੱਕਿਆ ਗਿਆ ਤਾਂ ਤੁਸੀਂ ਕੀ ਕੀਤਾ? ਬਿਲਕੁਲ
ਸਵਾਲ ਬੁਨਿਆਦੀ ਤੌਰ ਤੇ ਇਹ ਆ ਕਿ ਤੁਹਾਨੂੰ ਪਹਿਲਾਂ ਹੀ ਰਾਬਤਾ ਕਰਕੇ ਆਪਦੇ ਰੈਕ ਵਗੈਰਾ ਜਿਹੜੇ ਆ ਮੰਗਾ ਲੈਣੇ ਚਾਹੀਦੇ ਸੀਗੇ ਤੇ ਚੌਲ ਦੀ ਜਿਹੜੀ ਆ ਮੂਵਮੈਂਟ ਕਰਵਾ ਲੈਣੀ ਚਾਹੀਦੀ ਸੀ। ਇਹ ਜ਼ਿੰਮੇਵਾਰੀ ਤੇ ਤੁਹਾਡੀ ਬਣਦੀ ਹੈ। ਬਿਲਕੁਲ। ਤੇ ਸੁਖਪਾਲ ਖਹਿਰਾ ਨੇ ਇੱਕ ਵਾਰ ਫਿਰ ਅਦਾਲਤ ਦਾ ਰੁਖ ਕੀਤਾ ਜੀ। ਹਾਂਜੀ, ਦੇਖੋ ਇਹਨਾਂ ਤੇ ਇੱਕ ਮੁਕੱਦਮਾ ਸੀਗਾ NDPS ਵਾਲਾ, ਫਿਰ ਇਹਨਾਂ ਨੂੰ ਜੇਲ੍ਹ ਵਿੱਚ ਭਿਜਵਾਇਆ ਗਿਆ। ਜੇਲ੍ਹ ਜਦੋਂ ਇਹ ਗਏ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਸ਼ਾਇਦ ਜ਼ਮਾਨਤ ਹੋ ਗਈ ਸੀਗੀ ਤਾਂ ਠੀਕ। ਉਸ ਦਰਮਿਆਨ ਇੱਕ ਮੁਕੱਦਮਾ ਹੋਰ ਇਹਨਾਂ ਤੇ ਦਰਜ ਕਰ ਦਿੱਤਾ ਸੀਗਾ ਤਾਂ ਕਿ ਇਹ ਜੇਲ੍ਹ ਤੋਂ ਬਾਹਰ ਨਾ ਆ ਸਕਣ। ਤਾਂ ਹੁਣ ਇਹਨਾਂ ਨੇ ਕਹਿ ਲਓ ਕਿ ਇਸ ਸਾਰੇ ਮਾਮਲੇ ਨੂੰ ਜਿਹੜਾ ਧਮਕੀ ਵਾਲਾ ਸੀ ਜਾਂ ਝੂਠੀ ਗਵਾਹੀ ਵਾਲਾ, ਇਹਨੂੰ ਚੈਲੰਜ ਕੀਤਾ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਖਿਲਾਫ ਜੋ ਉਹਨਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ, ਮਾਮਲਾ ਦਰਜ ਕਰਵਾਇਆ ਗਿਆ, ਤਾਂ ਉਸਨੂੰ ਰੱਦ ਕਰਵਾਉਣ ਵਾਸਤੇ ਪਹੁੰਚ ਕੀਤੀ ਆ। ਤੁਹਾਨੂੰ ਯਾਦ ਹੀ ਹੋਣਾ ਕਿ ਉਸ ਟਾਈਮ ਕੋਰਟ ਨੇ ਵੀ ਇਹਦਾ ਨੋਟਿਸ ਲਿਆ ਸੀਗਾ ਕਿ ਇਸ ਤਰ੍ਹਾਂ ਤੁਸੀਂ ਕਿੱਦਾਂ ਕਰ ਸਕਦੇ ਹੋ। ਤਾਂ ਬਹਰਹਾਲ ਦੇਖਦੇ ਆ ਅਦਾਲਤ ਇਹਨਾਂ ਨੂੰ ਰਾਹਤ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ। ਕਿਉਂਕਿ ਅੱਗੇ ਜੇ ਆਪਾਂ ਜ਼ਮਾਨਤ ਦੇ ਤੌਰ ਤੇ ਵੇਖੀਏ ਤਾਂ ਉਹਦਾ ਰਾਹਤ ਮਿਲ ਗਈ ਸੀ। ਕੀ ਇਹ ਕੇਸ ਪੱਕਾ ਰੱਦ ਹੋਏਗਾ, ਇਹ ਹੁਣ ਕੋਰਟ ਨੇ ਫੈਸਲਾ ਕਰਨਾ ਤੇ ਇਹਨਾਂ ਦੇ ਕੋਲ ਚਾਰਾਜੋਈ ਕਰਨ ਤੋਂ ਇਲਾਵਾ ਕੋਈ ਚਾਰਾ ਬਚਦਾ ਵੀ ਨਹੀਂ, ਕਿਉਂਕਿ ਇੱਥੋਂ ਦੀ ਜਿਹੜੀ ਸਰਕਾਰ ਆ, ਜੋ ਮੌਜੂਦਾ ਸਰਕਾਰ ਆ, ਮਾਨ ਸਰਕਾਰ ਆ, ਉਹਨੇ ਤੇ ਗੱਲ ਫਿਰ ਇਹਨਾਂ ਦੀ ਸੁਣਨੀ ਕੀ ਆ। ਜੀ, ਤੇ ਅਕਾਲੀ ਦਲ ਨੇ ਵੀ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ ਜੀ ਕੱਲ ਨੂੰ। ਵੇਖੋ, ਅਕਾਲੀ ਦਲ ਬਾਦਲ ਦੀ ਜਿਹੜੀ ਹੈ ਕੋਰ ਕਮੇਟੀ ਦੀ ਮੀਟਿੰਗ ਆ, ਉਹ ਸ਼ਾਇਦ ਮੇਰੇ ਖਿਆਲ ਦੇ ਨਾਲ 2-3 ਪੱਖ ਤੋਂ ਹੋਏਗੀ। ਇੱਕ ਤੇ ਜ਼ਿਮਨੀ ਚੋਣ ਵੇਖੀ ਜਾਊਗੀ, ਵਿਚਾਰੀ ਜਾਊਗੀ ਕਿ ਕੀ ਕੀਤਾ ਜਾਵੇ, ਕਿਉਂਕਿ ਹੁਣ ਜਿਵੇਂ ਗਿੱਦੜਬਾਹ ਦੇ ਹਾਲਾਤ ਆ, ਮਨਪ੍ਰੀਤ ਬਾਦਲ ਬਹੁਤ ਸਰਗਰਮੀ ਦੇ ਨਾਲ ਚੱਲ ਰਹੇ ਆ। ਜਿੰਨੀ ਕੁ ਸਾਡੀ ਅੰਦਰੂਨੀ ਜਾਣਕਾਰੀ ਹੈ ਕਿ ਸੁਖਬੀਰ ਸਿੰਘ ਬਾਦਲ ਹੋ ਸਕਦਾ ਕਿ ਇਸ ਜ਼ਿਮਨੀ ਚੋਣ ਨੂੰ ਛੱਡ ਦੇਣ ਜਾਂ ਕਹਿ ਲਓ ਕਿ ਕਮਜ਼ੋਰ ਉਮੀਦਵਾਰ ਦੇ ਦੇਣ। ਤਾਂ ਇਹ ਸਾਰੀ ਰਣਨੀਤਿਕ ਫਾਈਨਲ ਕਰਕੇ ਤਾਂ ਕੋਈ ਪਹੁੰਚ ਅਖਤਿਆਰ ਕੀਤੀ ਜਾਏਗੀ ਨਾ ਕਿ ਕੈਂਡੀਡੇਟ ਦਿੱਤਾ ਜਾਵੇ, ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਲੜਨ ਦੇ ਤੇ ਚਾਂਸ ਹੀ ਹੁਣ ਬਿਲਕੁਲ ਮੰਨਫੀ ਨੇ। ਦੂਜੇ ਪਾਸੇ ਕਿਉਂਕਿ ਚੋਣ ਵੀ ਹੋਣ ਜਾ ਰਹੀ ਹੈ, ਜੇ ਤੁਸੀਂ ਦੇਖੋਗੇ ਸਾਹਿਬ, ਬਹੁਤ ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ। ਮਤਲਬ ਕਿ ਹੁਣ ਤੁਸੀਂ ਵੇਖੋ ਕਿ ਅੱਜ ਮੇਰਾ ਇੱਕ ਦੋਸਤ ਹੈ ਆਸਟ੍ਰੇਲੀਆ ਤੋਂ, ਬਹੁਤ ਕਾਬਲ ਇਨਸਾਨ ਆ, ਛੋਟਾ ਭਰਾ ਮੇਰਾ, ਉਹ ਕਹਿੰਦਾ ਯਾਰ ਤੁਸੀਂ ਭਾਜਪਾ ਨੂੰ ਕੀ ਓਵਰ ਹਾਈਪ ਕਰ ਰਹੇ ਹੋ ਤੁਸੀਂ, ਤਾਂ ਜਿਵੇਂ ਬੋਲਦੇ ਨੇ ਬ్రో ਤੁਸੀਂ ਓਵਰ ਹਾਈਪ ਕਰ ਰਹੇ ਹੋ। ਤਾਂ ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਨਹੀਂ, ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਤੁਹਾਨੂੰ ਨਹੀਂ ਦਿਖਦੀਆਂ, ਅਸੀਂ ਉਹ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ ਤੇ ਪਹਿਲਾਂ ਅਸੀਂ ਤੁਹਾਡੇ ਤੋਂ ਕਹਿ ਲਓ ਕਿ ਗੱਲ ਜਿਹੜੀ ਆ ਫੜ ਕੇ ਤੇ ਤੁਹਾਡੇ ਵਿੱਚ ਰੱਖਦੇ ਹਾਂ। ਤਾਂ ਗੱਲ ਇਹ ਆ ਕਿ ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਅੱਜ ਅਕਾਲੀ ਦਲ ਦੇ ਸੁਧਾਰਵਾਦੀ ਧੜੇ ਨੇ ਜਿਸ ਤਰ੍ਹਾਂ ਦੀ ਪੀਸੀ ਕਰਕੇ ਧਾਮੀ ਸਾਹਿਬ ਦੇ ਖਿਲਾਫ ਮੋਰਚਾ ਖੋਲਿਆ ਤੇ ਦਾਅਵਾ ਕੀਤਾ ਕਿ ਤੁਸੀਂ ਦੇਖਿਓ, ਉਹਨਾਂ ਨੇ ਤਾਂ ਆਪਦਾ ਏਜੰਡਾ ਵੀ ਰੱਖ ਦਿੱਤਾ ਕਿ ਜੇ ਸਾਡਾ ਪ੍ਰਧਾਨ ਬਣਦਾ ਤੇ ਅਸੀਂ ਆਹ ਕੁਝ ਕਰਾਂਗੇ। ਤਾਂ ਜਦੋਂ ਉਹ ਸਾਰਾ ਕੁਝ ਹੋ ਰਿਹਾ ਸੀਗਾ, ਬਰਾੜ ਸਾਹਿਬ ਬੋਲ ਰਹੇ ਸੀ, ਤਾਂ ਸੱਚ ਜਾਣਿਓ ਜੋ ਮੇਨ ਸਟ੍ਰੀਮ ਚੈਨਲ ਨੇ ਜਿਨ੍ਹਾਂ ਦੀ ਸੈਕਿੰਡ ਦੀ ਕੀਮਤ ਵੀ ਲੱਖਾਂ 'ਚ ਆ, ਉਹਨਾਂ ਨੇ ਸਭ ਉਹ ਸਾਰਾ ਕੁਝ ਹੈ ਨਾ ਜਿਹੜਾ ਉਹ ਦਿਖਾਇਆ, ਸਭ ਕੁਝ ਰੋਕ ਕੇ। ਤਾਂ ਇਹ ਹੁੰਦੀ ਆ ਕਹਿ ਲਓ ਕਿ ਕਿਤੇ ਨਾ ਕਿਤੇ ਕਿਸੇ ਧੜੇ ਦੀ ਜਿਹੜੀ ਆ ਉਹ ਵੈਲਿਊ। ਤਾਂ ਇਹ ਆਪਣੇ ਆਪ ਦੇ ਵਿੱਚ ਮੇਰੇ ਲਈ ਕਹਿ ਲਓ ਕਿ ਅਚੰਭਾ ਹੈ ਕਿ ਜਿਨ੍ਹਾਂ ਨੂੰ ਕਦੇ ਮੀਡੀਆ ਨੇ ਭੁਲਾ ਦਿੱਤਾ ਸੀ, ਵਿਸਾਰ ਦਿੱਤਾ ਸੀਗਾ, ਅੱਜ ਉਹਨਾਂ ਦੀ 20-20, 30-30 ਮਿੰਟ ਦੀ ਇੰਟਰਵਿਊ ਜਿਹੜੀ ਆ ਲਾਈਵ ਕੀਤੀ ਜਾ ਰਹੀ ਹੈ, ਸੌਰੀ ਪੀਸੀ ਲਾਈਵ ਕੀਤੀ ਜਾ ਰਹੀ ਹੈ। ਤਾਂ ਯਾਨੀ ਇਹ ਚੀਜ਼ ਕੀ ਅਕਾਲੀ ਦਲ ਬਾਦਲ ਨਹੀਂ ਦੇਖ ਰਿਹਾ ਹੋਏਗਾ, ਉਹਨਾਂ ਨੂੰ ਵੀ ਦਿਖ ਰਿਹਾ ਹੈ ਕਿ ਅਕਾਲੀ ਦਲ ਸੁਧਾਰਵਾਦ ਦੀ ਜਿਹੜੇ ਵਿੱਚੋਂ ਨਿਕਲੇ ਨੇ ਇਹਨਾਂ ਦੇ, ਕਿ ਉਹ ਬਹੁਤ ਤੇਜ਼ੀ ਨਾਲ ਆਪਣੀ ਜਗ੍ਹਾ ਬਣਾ ਰਹੇ ਆ। ਸੋ ਕੋਰ ਕਮੇਟੀ ਜਿਹੜੀ ਆ ਉਹ ਇਹਨਾਂ ਦੀ ਜਦੋਂ ਕੱਲ ਜੁੜ ਬੈਠੇਗੀ, ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ, ਚੋਣਾਂ ਤੇ ਹੀ ਗੱਲ ਹੋਏਗੀ ਜ਼ਿਆਦਾ। ਇੱਕ ਤੇ ਝੋਨਾ, ਹੁਣ ਦੇਖੋ ਅਕਾਲੀ ਦਲ ਜਿਹੜਾ ਹੈ ਮੈਦਾਨ 'ਚ ਨਜ਼ਰ ਨਹੀਂ ਆ ਰਿਹਾ, ਕਾਂਗਰਸ ਥੋੜਾ ਬਹੁਤ ਨਜ਼ਰ ਆ ਰਹੀ ਹੈ, ਐਕਟਿਵਿਜ਼ਮ ਹੈ ਉਹਦਾ, ਬਿਆਨਾਤ ਤੁਹਾਨੂੰ ਪਤਾ ਹੈ ਪ੍ਰਤਾਪ ਸਿੰਘ ਬਾਜਵੇ ਹੋਰੀ ਬੜੇ ਹੰਡੇ ਵਰਤੇ ਖਿਡਾਰੀ, ਉਹ ਬਿਆਨ ਇਤਿਹਾਦਕ ਰਾਜਾ ਵੜਿੰਗ ਬਿਆਨ ਇਤਿਹਾਦਕ ਉਹ ਦਈ ਰੱਖਦੇ ਆ। ਤਾਂ ਜੇ ਤੁਸੀਂ ਦੇਖੋਗੇ ਕਿ ਕਿਸਾਨਾਂ ਦੀ ਪਾਰਟੀ, ਖਾਸ ਤੌਰ ਤੇ ਜੱਟਾਂ ਦੀ ਪਾਰਟੀ ਜਿਹੜੀ ਆ, ਉਹ ਤੇ ਬਿਲਕੁਲ ਇਸ ਲੜਾਈ ਚੋਂ ਬਾਹਰ ਹੋ ਗਈ, ਫਰੇਮ 'ਚ ਹੀ ਨਹੀਂ।
ਸੋ ਇਸ ਕਰਕੇ ਇਹਨਾਂ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਏਗੀ, ਉਹਦੇ ਵਿੱਚ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਡਿਸਕਸ ਕੀਤੀਆਂ ਜਾਣਗੀਆਂ ਕਿ ਇੱਕ ਤੇ ਹੈ ਕਿ ਐਸਜੀਪੀਸੀ ਦੀ ਪ੍ਰਧਾਨਗੀ ਕਿੱਦਾਂ ਬਚਾਈ ਜਾਵੇ, ਕਿਉਂਕਿ ਜੇ ਪ੍ਰਧਾਨਗੀ ਖੁੱਸ ਗਈ ਸਾ ਕਿਉਂਕਿ ਉੱਥੇ ਜ਼ੋਰ ਪੂਰੇ ਲੱਗਣੇ ਆ ਤਾਂ ਫਿਰ ਤੇ ਗੱਲ ਹੀ ਖਤਮ ਹੋ ਗਈ ਨਾ, ਫਿਰ ਤੇ ਕਹਾਣੀ ਹੀ ਖਤਮ ਆ। ਤੇ ਜੇ ਮੰਨ ਲਓ ਇਸ ਚੀਜ਼ ਤੋਂ ਹਟ ਕੇ ਹੋਰ ਚੀਜ਼ਾਂ ਬਾਰੇ ਵੀ ਆਪਾਂ ਅੰਦਾਜ਼ਾ ਲਾਈਏ ਤਾਂ ਮੇਰੇ ਖਿਆਲ ਦੇ ਨਾਲ ਉਹ ਵੀ ਚੋਣਾਂ ਹੀ ਆ ਕਿ ਚੋਣਾਂ 'ਚ ਕੀ ਕੀਤਾ ਜਾਵੇ, ਅਕਾਲੀ ਦਲ ਕਿਸ ਤਰ੍ਹਾਂ ਅੱਗੇ ਵਧੇ। ਉਧਰੋਂ ਸੁੱਚਾ ਸਿੰਘ ਲੰਗਾ ਆਪਦੇ ਬੇਟੇ ਦਾ ਐਲਾਨ ਕਰ ਚੁੱਕੇ ਕਿ ਮੇਰਾ ਬੇਟਾ ਇਲੈਕਸ਼ਨ ਲੜੇਗਾ, ਸੋਨੂ ਲੰਗਾ ਆਪਣੇ ਪੱਧਰ ਤੇ ਉਹਨਾਂ ਨੇ ਕਹਿ ਦਿੱਤਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਫੈਸਲੇ ਜਿਹੜੇ ਆ ਉਹ ਲੈਣੇ ਸੌਖੇ ਨਹੀਂ ਹੈ ਅਕਾਲੀ ਦਲ ਬਾਦਲ ਵਾਸਤੇ। ਇਸ ਕਰਕੇ ਇਹ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਭਲਕੇ ਰੱਖੀ ਆ, ਉਹਦੇ ਤੇ ਨਜ਼ਰ ਜਿਹੜੀ ਆ ਬਣੀ ਰਹੇਗੀ। ਜੀ ਜੀ ਬਿਲਕੁਲ। ਤੇ ਆਪਾਂ ਗੱਲ ਕਰੀਏ ਇੱਕ ਅਜਿਹੇ ਵਿਭਾਗ ਦੀ ਮਿੰਟੂ ਜੀ ਜਿਹਨੂੰ ਆਪਣੇ ਵਿਚਲੀਆਂ ਕਾਲੀਆਂ ਭੇਡਾਂ ਨਹੀਂ ਲੱਭ ਰਹੀਆਂ ਜੀ। ਤੁਹਾਨੂੰ ਯਾਦ ਹੋਣਾ ਕਿ ਇੱਕ ਮਸਲਾ ਉੱਠਿਆ ਸੀਗਾ, ਜਿਹੜੇ ਹੈਗੇ ਆ ਨਾ ਕੁਲਤਾਰ ਸਿੰਘ ਸੰਧਵਾ ਜੀ, ਇਹਨਾਂ ਨੇ ਇੱਕ ਏਐਸਆਈ ਦਾ ਜ਼ਿਕਰ ਕੀਤਾ ਸੀਗਾ। ਏਐਸਆਈ ਦਾ ਜ਼ਿਕਰ ਹੋਇਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਬੜਾ ਮਜ਼ਾਕ ਉੱਡਿਆ ਇਹਨਾਂ ਦਾ ਕਿ ਬਈ ਤੁਹਾਡੀ ਸਰਕਾਰ ਦੇ ਵਿੱਚ ਹੁਣ ਇੱਕ ਥਾਣੇਦਾਰ ਦਾ ਮੁੱਦਾ ਜਿਹੜਾ ਉਹ ਸਦਨ ਤੱਕ ਪਹੁੰਚ ਗਿਆ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਜਨਾਬ ਕੀ ਕੀਤਾ ਸੀਗਾ ਕਿ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ, ਮਤਲਬ ਕਿ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੈਗੇ ਆ, ਉਹਨਾਂ ਦੀ ਸੂਚੀ ਜਿਹੜੀ ਹੈ ਉਹ ਦੇਣ ਵਾਸਤੇ ਕਿਹਾ ਸੀ। ਹਾਲਾਂਕਿ ਡੀਜੀਪੀ ਨੂੰ ਵੀ ਤਲਬ ਕੀਤਾ ਗਿਆ ਸੀ, ਪਰ ਉਦੋਂ ਸ਼ਾਇਦ ਉਹ ਕਿਸੇ ਕਹਿ ਲਓ ਕਿ ਰੁਝੇਵੇਂ ਦੇ ਚੱਲਦੇ ਆ ਪੇਸ਼ ਨਹੀਂ ਸਾਨੂੰ ਹੋਏ। ਜਿਹੜੀ ਗੱਲਬਾਤ ਮਤਲਬ ਕਿ ਆਪਾਂ ਦੇਖ ਰਹੇ ਹਾਂ ਜਨਾਬ, ਉਹ ਇਹੋ ਆ ਕਿ ਡੇਢ ਮਹੀਨਾ ਬੀਤ ਗਿਆ, ਉਹ ਕਾਲੀਆਂ ਭੇਡਾਂ ਬਾਰੇ ਰਿਪੋਰਟ ਹੀ ਨਹੀਂ ਆਈ, ਕਿਉਂਕਿ ਮਹਿਕਮੇ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਪਰਿਭਾਸ਼ਾ ਤੈਅ ਹੀ ਨਹੀਂ ਹੈ, ਵਿਆਖਿਆ ਤੈਅ ਹੀ ਨਹੀਂ ਹੈਗੀ ਸਰ। ਤਾਂ ਕਾਲੀਆਂ ਭੇਡਾਂ ਹੁਣ ਕਿਸ ਨੂੰ ਕਹਿ। ਹਾਲਾਂਕਿ ਜਿਹੜੇ ਮਾਮਲੇ ਮੰਨ ਲਓ ਕਰਪਸ਼ਨ ਨਾਲ ਜੁੜੇ ਆ, ਕਰਪਸ਼ਨ ਦੇ ਜਿਹੜੇ ਮਾਮਲੇ ਪੈਂਡਿੰਗ ਚੱਲ ਰਹੇ ਨੇ ਪੁਲਿਸ ਵਾਲਿਆਂ ਤੇ, ਤੇ ਉਹ ਤੇ ਸਾਰਾ ਰਿਕਾਰਡ ਪੁਲਿਸ ਕੋਲ ਵੀ ਪਿਆ, ਤੁਹਾਡੇ ਕੋਲ ਵੀ ਪਿਆ, ਸਰਕਾਰ ਕੋਲ ਵੀ ਪਿਆ। ਤਾਂ ਫਿਰ ਕਾਲੀਆਂ ਭੇਡਾਂ ਉਹ ਹੁਣ ਹੈਰਾਨ ਹੈ ਕਿਉਂਕਿ ਮਹਿਕਮੇ ਨੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਵਿਆਖਿਆ ਜਿਹੜੀ ਉਹ ਤੈਅ ਨਹੀਂ ਕੀਤੀ। ਸੋ ਇਸ ਕਰਕੇ ਇੰਨਾ ਸਮਾਂ ਬੀਤ ਗਿਆ, ਪਰ ਕਾਲੀਆਂ ਭੇਡਾਂ ਵਾਲੀ ਯਾਨੀ ਬਲੈਕ ਸ਼ੀਪਸ ਵਾਲੀ ਜਿਹੜੀ ਰਿਪੋਰਟ ਆ ਉਹ ਹਾਲੇ ਵੀ ਉੱਥੇ ਠੰਡੇ ਬਸਤੇ ਦੇ ਵਿੱਚ ਪਈ ਹੈ, ਤੇ ਠੰਡਾ ਬਸਤਾ ਵੀ ਗਾਂ ਫਰੀਜ਼ਰ 'ਚ ਲਗਾ ਮੈਨੂੰ। ਮਾਲਵਿੰਦਰ ਮਾਲੀ ਦਾ ਮਾਮਲਾ ਕਹਿੰਦੇ ਹਾਈ ਕੋਰਟ ਪਹੁੰਚ ਗਿਆ ਸੀ। ਹਾਂਜੀ ਦੇਖੋ, ਮਾਲਵਿੰਦਰ ਸਿੰਘ ਮਾਲੀ ਨੇ ਜ਼ਮਾਨਤ ਨਹੀਂ ਲਈ, ਨਹੀਂ ਤੇ ਜ਼ਮਾਨਤ ਤੇ ਹੋ ਜਾਣੀ ਸੀ ਹੁਣ ਨੂੰ। ਉਧਰੋਂ ਬਰਨਾਲੇ ਦੀ ਚਰਚਾ ਵੀ ਚੱਲਦੀ ਸੀ ਕਿ ਮਾਲੀ ਜੀ ਉਮੀਦਵਾਰ ਹੋ ਸਕਦੇ ਆ ਕਾਂਗਰਸ ਦੇ, ਪਰ ਉਹ ਚਰਚਾ ਹੀ ਆ, ਕੋਈ ਖਾਸ ਉਹਦੇ ਵਿੱਚ ਮੈਨੂੰ ਨਹੀਂ ਲੱਗਿਆ ਕਿ ਕੋਈ ਸਚਾਈ ਹਾਲੇ ਹੈਗੀ ਆ। ਹੁਣ ਇਹਨਾਂ ਨੇ ਜਾ ਕੇ ਚੈਲੰਜ ਕੀਤਾ ਹੈ ਆਪਣੀ ਗ੍ਰਿਫਤਾਰੀ ਨੂੰ, ਕਿਹਾ ਕਿ ਰਾਜਨੀਤਿਕ ਸਾਜ਼ਿਸ਼ ਦਾ ਹਿੱਸਾ ਹੈ। ਤੁਹਾਨੂੰ ਯਾਦ ਹੋਣਾ ਇਹ ਇਹਨਾਂ ਦੇ ਖਿਲਾਫ ਸ਼ਾਇਦ ਸਤੰਬਰ 'ਚ ਇਹ ਮਾਮਲਾ ਬਣਿਆ ਸੀਗਾ, ਗ੍ਰਿਫਤਾਰੀ ਹੋ ਗਈ ਸੀਗੀ। ਗੱਲ ਇਹ ਆ ਕਿ ਪ੍ਰਵੀਨ ਜੀ ਹੁਣ ਸਰਕਾਰ ਜਵਾਬ ਦੇਵੇਗੀ ਉੱਥੇ ਜਾ ਕੇ। ਤਾਂ ਮੇਰਾ ਮੰਨਣਾ ਇਹ ਆ ਕਿ ਜੇ ਹੁਣ ਤੁਸੀਂ ਹਾਈ ਕੋਰਟ ਗਏ ਹੀ ਚਲੇ ਹੋ, ਆਪਣੀ ਗ੍ਰਿਫਤਾਰੀ ਨੂੰ ਚੈਲੰਜ ਕਰ ਲਿਆ, ਤੇ ਜ਼ਮਾਨਤ ਵੀ ਲਈ ਜਾ ਸਕਦੀ ਸੀਗੀ। ਤੁਸੀਂ ਜ਼ਮਾਨਤ ਲੈ ਕੇ ਆਪਦੀ ਲੜਾਈ ਵੀ ਜਿਹੜੀ ਆ ਜਾਰੀ ਰੱਖ ਸਕਦੇ, ਪਰ ਕਿਉਂਕਿ ਉਹ ਆਜ਼ਾਦ ਨੇ, ਆਪਣਾ ਫੈਸਲਾ ਉਹ ਆਪ ਲੈ ਸਕਦੇ ਆ, ਤੇ ਇਸ ਕਰਕੇ ਦੇਖਦੇ ਆ ਕਿ ਕੀ ਬਣਦਾ ਹੈ। ਪਰ ਇਸ ਮਾਮਲੇ ਤੇ ਠੀਕ ਹੈ, ਇੱਕ ਵਾਰੀ ਤੇ ਬਹੁਤ ਜ਼ਿਆਦਾ ਸਮਰਥਨ ਜੁੜ ਗਿਆ ਸੀ ਮਾਲਵਿੰਦਰ ਸਿੰਘ ਮਾਲੀ ਦੇ ਨਾਲ, ਫਿਰ ਉਸ ਤੋਂ ਬਾਅਦ 2-3 ਪ੍ਰਦਰਸ਼ਨ ਵੀ ਠੀਕ ਠਾਕ ਹੋ ਗਏ, ਪਰ ਬਾਅਦ ਦੇ ਵਿੱਚ ਇਹ ਮਸਲਾ ਇੰਨਾ ਵੱਡਾ ਮੁੱਦਾ ਨਹੀਂ ਬਣ ਸਕਿਆ ਜਿਵੇਂ ਆਪਾਂ 1-2 ਮੌਕਿਆਂ ਤੇ ਦੇਖਿਆ, ਚਾਹੇ ਲੱਖਾ ਸਿਧਾਣਾ, ਭਾਨਾ ਸਿੱਧੂ, ਕਿ ਇਹਨਾਂ ਦੇ ਹੱਕ ਦੇ ਵਿੱਚ ਕੁਝ ਇਕੱਠ ਹੋਏ ਤੇ ਫਿਰ ਉਸ ਤੋਂ ਬਾਅਦ ਮਾਮਲੇ ਰੱਦ ਕਰਨੇ ਪਏ ਸੀਗੇ। ਯਾਨੀ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਉਮੀਦ ਸੀ ਕਿ ਇਸ ਤਰ੍ਹਾਂ ਦਾ ਸਮਰਥਨ ਜੁਟੇਗਾ, ਇਸ ਤਰ੍ਹਾਂ ਦਾ ਸਮਰਥਨ ਜੁੜੇਗਾ ਕਿ ਇਹ ਪਰਚਾ ਸਰਕਾਰ ਨੂੰ ਆਪ ਹੀ ਰੱਦ ਕਰਨਾ ਪਏਗਾ, ਪਰ ਐਸਾ ਬਣਿਆ ਨਹੀਂ। ਤਾਂ ਫਿਰ ਕੀ ਆਪਸ਼ਨ ਇਹੀ ਬਚਦਾ ਕਿ ਸ਼ਾਇਦ ਹਾਈ ਕੋਰਟ ਰੱਦ ਕਰ ਦੇਵੇ, ਪਰ ਜੇ ਨਹੀਂ ਰੱਦ ਕਰੇਗਾ ਹਾਈ ਕੋਰਟ ਤਾਂ ਮੈਨੂੰ ਲੱਗਦਾ ਕਿ ਫਿਰ ਜ਼ਮਾਨਤ ਦਾ ਹੀ ਆਪਸ਼ਨ ਇਹਨਾਂ ਨੂੰ ਅਪਣਾਉਣਾ। ਜੀ ਜੀ। ਤੇ ਪਿਓ ਪੁੱਤ ਦੇ ਦੋਹਰੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਜੀ, ਜਿਹੜਾ ਹੁਸ਼ਿਆਰਪੁਰ ਦੇ ਵਿੱਚ ਸ਼ਾਇਦ ਘਟਨਾ ਵਾਪਰੀ ਸੀ, ਇਹ ਕਤਲ ਹੋਇਆ ਸੀਗੇ। ਹਾਂਜੀ, 2 ਕਤਲ ਹੋਏ ਨੇ। ਇਹ ਗੱਲ ਇਹ ਹੈ ਕਿ ਮ੍ਰਿਤਕਾਂ ਦੀ ਜਿਹੜੀ ਪਛਾਣ ਹੋਈ ਸੀ ਅਮਰਜੀਤ ਸਿੰਘ ਅਤੇ ਕਸ਼ਮੀਰ ਸਿੰਘ ਵਜੋਂ ਹੋਈ ਸੀ। ਇਹ ਕੋਈ ਬੱਚਾ ਹੋਇਆ ਸੀਗਾ ਇਹਨਾਂ ਦਾ, ਪੁੱਤਿਆਂ ਦੀ ਥਾਂ ਤੇ ਸੀ ਸ਼ਾਇਦ,
ਉਹਨੂੰ ਦੇਖਣ ਆਏ ਸੀ ਹਸਪਤਾਲ ਦੇ ਵਿੱਚ ਰੋਟੀ ਦੇ ਕੇ ਤੇ ਉੱਥੋਂ ਬਾਹਰ ਨਿਕਲ ਰਹੇ ਸੀਗੇ ਜਦੋਂ ਇਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ। ਹੂੰ, ਪ੍ਰਵੀਨ ਜੀ, ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਦੋ ਮਾਸੂਮ ਬੱਚੇ ਸਨ, ਜੀ। ਉਹਨਾਂ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵੀ ਜ਼ਖਮ ਲੱਗੇ ਆ, ਓਹ! ਹਾਲਾਂਕਿ ਉਹ ਖਤਰੇ ਤੋਂ ਬਾਹਰ। ਇੰਨੀ ਜ਼ਿਆਦਾ ਕਹਿ ਲਓ ਕਿ ਇੱਥੇ ਬੇਖੌਫਤਾ। ਦੇਖੋ, ਖੁਲਾਸਾ ਹੁਣ ਮੈਨੂੰ ਨਹੀਂ ਪਤਾ ਇਹਦੇ 'ਚ ਕੀ ਹੋਇਆ ਕੀ ਨਹੀਂ ਹੋਇਆ, ਹੂੰ, ਹੂੰ, ਕਿਉਂਕਿ ਮੈਂ ਪੀਸੀ ਤੇ ਨਹੀਂ ਦੇਖੀ, ਪਰ ਇਹ ਦੱਸਦੇ ਆ ਕਿ 2 ਬੰਦੇ ਜਿਹੜੇ ਆ ਉਹ ਇਹਦੇ 'ਚ ਇਹਨਾਂ ਨੇ ਪਛਾਣ ਲਏ। ਹੂੰ, ਮਤਲਬ ਕਿ ਸੀਸੀਟੀਵੀ ਦੇ ਆਧਾਰ ਤੇ ਫਿਰ ਇਸੇ ਨੂੰ ਖੁਲਾਸਾ ਕਹੀ ਜਾਂਦੇ ਹੋਣੇ ਆ, ਹੂੰ, ਕਿਉਂਕਿ ਇਹਦੇ 'ਚ ਪੀੜਤ ਧਿਰ ਨੇ ਸ਼ਾਇਦ ਬਾਈ ਨੇਮ ਵੀ ਪਰਚਾ ਕਰਵਾ ਦਿੱਤਾ। ਪਰ ਵੇਖਣ ਵਾਲੀ ਗੱਲ ਪ੍ਰਵੀਨ ਜੀ ਇਹ ਹੈ ਕਿ ਹੁਣ ਬੱਚੇ ਨਾਲ ਹੋਣ ਜਾਂ ਕੁਝ ਇਸ ਤਰ੍ਹਾਂ ਦਾ ਹੋਵੇ, ਬਜ਼ੁਰਗ ਹੋਵੇ, ਲਿਹਾਜ਼ ਨਹੀਂ ਕੀਤਾ ਜਾਂਦਾ। ਤੇ ਹੂੰ, ਇਹ ਜਿਹੜੇ ਹੈਗੇ ਸੀਗੇ ਪਿਓ ਪੁੱਤਰ, ਇਹ ਜੁੜੇ ਹੋਏ ਆ ਬੀਐਸਪੀ ਦੇ ਨਾਲ, ਜੀ। ਬਹੁਜਨ ਸਮਾਜ ਪਾਰਟੀ ਦੇ ਨਾਲ, ਤੇ ਉਹਨਾਂ ਨੇ ਪੰਜਾਬ ਬੰਦ ਦਾ ਐਲਾਨ ਤੱਕ ਵੀ ਕਰ ਦਿੱਤਾ ਸੀਗਾ, ਜਿਹਦੇ ਚੱਲਦਿਆਂ ਮੇਰੇ ਖਿਆਲ ਦੇ ਨਾਲ ਪੰਜਾਬ ਪੁਲਿਸ ਨੂੰ ਬਹੁਤ ਜਲਦੀ ਇਹ ਚੀਜ਼ ਕਲੀਅਰ ਕਰਨੀ ਪਈ ਕਿ ਬਈ ਅਸੀਂ ਬੰਦੇ ਪਛਾਣ ਲਏ ਤੇ ਗ੍ਰਿਫਤਾਰੀਆਂ ਹੋ ਜਾਣਗੀਆਂ। ਹੂੰ, ਸੋ ਹੂੰ, ਬੀਐਸਪੀ ਦਾ ਤੁਹਾਨੂੰ ਪਤਾ ਹੀ ਆ, ਜੋ ਮਰਜ਼ੀ ਆ, ਹਾਲੇ ਵੀ ਜਲੰਧਰ ਦੇ ਵਿੱਚ ਇਹਨਾਂ ਕੋ ਆਧਾਰ ਹੈਗਾ ਕਿ ਉਹ 1-2 ਜ਼ਿਲ੍ਹੇ ਜਿਹੜੇ ਆ ਉਹ ਬੰਦ ਕਰਵਾ ਸਕਦੇ ਆ। ਸੋ ਇਸੇ ਕਰਕੇ ਪੁਲਿਸ ਨੇ ਫਿਰ ਦਬਾ-ਦਬ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ 2 ਬੰਦੇ ਜਿਹੜੇ ਉਹ ਪਛਾਣ ਲਏ। ਪਰ ਕੁਛ ਰਿਪੋਰਟਾਂ ਇਹ ਵੀ ਨੇ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ, ਦੱਸਦੇ ਆ ਹੂੰ, ਕਿ ਇਹ ਮਤਲਬ ਕਿ ਨਿੱਜੀ ਰੰਜਿਸ਼ ਨਾਲ ਵੀ ਜੁੜਦਾ ਹੈ ਮਸਲਾ। 1-2 ਰਿਪੋਰਟਾਂ ਇਹ ਵੀ ਕਹਿ ਰਹੀਆਂ ਸੀਗੀਆਂ ਕਿ ਨਸ਼ੇ ਜੋ ਕੰਮ ਕਰਦੇ ਆ, ਨਸ਼ੇ ਨੂੰ ਰੋਕਣ ਲੈ ਕੇ ਇਹਨਾਂ ਦਾ ਚੱਲਦਾ ਸੀ ਕੋਈ ਟਸਲ ਵਾਲਾ ਕੰਮ। ਬਾਕੀ ਕੱਲ ਤੱਕ ਕਲੀਅਰ ਹੋਏਗਾ ਪ੍ਰਵੀਨ ਜੀ ਕਿ ਇਹਦੇ ਪਿੱਛੇ ਐਗਜ਼ੈਕਟ ਕਾਰਨ ਕੀ ਨੇ। ਹੂੰ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇਸ ਟਾਈਮ ਜੋ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਚੱਲ ਰਿਹਾ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਇਹਦੇ ਨਾਲ-ਨਾਲ ਅਕਾਲੀ ਦਲ ਦੇ ਨਾਲ ਜੁੜੀ ਇੱਕ ਖਬਰ ਬਾਰੇ ਵੀ ਜਿਹੜੀ ਚਰਚਾ ਉਹ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੇ ਜੇਕਰ ਕਿਸਾਨੀ ਦੇ ਹਿੱਤ ਦੇ ਵਿੱਚ ਵੀ ਨਾ ਰਹੇ ਤੇ ਪੰਜਾਬ ਦੇ ਹਿੱਤ ਦੇ ਵਿੱਚ ਵੀ ਨਾ ਰਹੇ ਤਾਂ ਅਸੀਂ ਕੀ ਕਰਾਂਗੇ? ਬਹੁਤੇ ਲੋਕ ਇਸ ਗੱਲ ਦਾ ਦਾਅਵਾ ਕਰਦੇ ਨੇ, ਹੁਣ ਜਿਵੇਂ ਅਸਲ ਦੇ ਵਿੱਚ ਧਿਰਾਂ ਨੇ ਇਹ ਸਾਰੀਆਂ। ਪੰਜਾਬ ਸਰਕਾਰ ਵੀ ਇੱਕ ਧਿਰ ਹੈ ਜਿਹਨੇ ਜਿਣਸ ਦੀ ਖਰੀਦ ਕਰਨੀ ਹੈ ਔਰ ਜਿਹਨੂੰ ਪੈਸਾ ਮਿਲਦਾ। ਕੇਂਦਰ ਸਰਕਾਰ ਵੀ ਇੱਕ ਧਿਰ ਹੈ। ਅਫਸਰਸ਼ਾਹੀ ਵੀ ਇਹਦੇ ਵਿੱਚ ਇੱਕ ਬਹੁਤ ਵੱਡੀ ਧਿਰ ਹੈ ਔਰ ਕਿਸੇ ਇੱਕ ਧਿਰ ਨੂੰ ਆਪਾਂ ਕਿਸਾਨ ਨੂੰ ਇਹ ਕਹਿ ਕੇ ਕਿ ਭਾਈ ਇਹ ਤਾਂ ਇਹਨਾਂ ਦਾ ਤਾਂ ਕੰਮ ਹੀ ਧਰਨੇ ਲਾਉਣਾ ਹੈ ਤੇ ਇਹਨਾਂ ਦਾ ਤੇ ਜੋ ਫਸਲਾਂ ਤੁਸੀਂ ਖਰੀਦਦੇ ਹੋ ਜਾਂ ਇਹਨਾਂ ਨੂੰ MSP ਵੀ ਮਿਲਦਾ, ਇਹਨਾਂ ਨੂੰ ਸਾਰਾ ਕੁਝ ਮਿਲਦਾ। ਅਸਲ ਦੇ ਵਿੱਚ ਤੁਸੀਂ ਨੈਰੇਟਿਵ ਦੇਖੋ ਕਿਸਾਨ ਪੱਖੀ ਜਾਂ ਕਿਸਾਨ ਵਿਰੋਧੀ ਕਿਵੇਂ ਸਿਰਜਿਆ ਜਾਂਦਾ ਸਰਕਾਰਾਂ ਵੱਲੋਂ। ਇਹ 'ਚ ਪੰਜਾਬ ਸਰਕਾਰ ਵੀ ਵਿੱਚ ਹੀ ਹੈ। ਇਹਨੂੰ ਤੁਸੀਂ ਫਾਰਗ ਨਹੀਂ ਕਰ ਸਕਦੇ, ਇਸ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਤੇ ਇਹਨੂੰ ਤੁਸੀਂ ਬਰੀ ਨਹੀਂ ਕਰ ਸਕਦੇ। ਇਹਨਾਂ ਦੇ ਜਿਹੜੇ ਨੁਮਾਇੰਦੇ ਟੀਵੀ ਡਿਬੇਟਸ ਦੇ ਵਿੱਚ ਬਹਿੰਦੇ ਆ, ਉਹ ਕਹਿੰਦੇ ਆ ਜੀ ਇਹ ਮਸਲਾ ਕੇਂਦਰ ਦਾ। ਬਿਲਕੁਲ ਅਸੀਂ ਵੀ ਕਹਿੰਦੇ ਮਸਲਾ ਕੇਂਦਰ ਦਾ, ਪਰ ਕੇਂਦਰ ਤੱਕ ਗੱਲ ਪਹੁੰਚਾਉਣੀ ਕਿਹਨੇ ਆ? ਪੰਜਾਬ ਸਰਕਾਰ ਤੁਸੀਂ ਚਲਾ ਰਹੇ ਹੋ। ਅੱਜ ਕਿਸਾਨੀ ਦਾ ਇਹ ਮਾਮਲਾ ਹੈ, ਕੱਲ ਨੂੰ ਕੋਈ ਕਿਸੇ ਹੋਰ ਸ਼ੈਲਰ ਮਾਲਕਾਂ ਦਾ ਮਾਮਲਾ ਹੈ ਜਾਂ ਆੜ੍ਹਤੀ ਐਸੋਸੀਏਸ਼ਨ ਦਾ ਮਾਮਲਾ ਹੈ, ਕਿਸਾਨੀ ਦਾ ਮਾਮਲਾ ਹੈ, ਕੱਲ ਨੂੰ ਕਿਸੇ ਹੋਰ ਧਿਰ ਦਾ ਮਾਮਲਾ ਹੋਇਆ ਤੇ ਕੀ ਉਹ ਜਾ ਕੇ ਕੇਂਦਰ ਦੇ ਅਮਿਤ ਸ਼ਾਹ ਨੂੰ ਮਿਲੂਗਾ, ਗ੍ਰਹਿ ਮੰਤਰੀ ਨੂੰ ਜਾ ਕੇ? ਤੁਸੀਂ ਕਾਹਦੇ ਵਾਸਤੇ ਹੋ? ਔਰ ਇਕੱਲੇ ਕੇਂਦਰ ਦਾ ਮਾਮਲਾ ਕਿਵੇਂ ਆ? ਜਿਣਸ ਪੰਜਾਬ ਦੀ ਹੈ, ਕਿਸਾਨ ਪੰਜਾਬ ਦਾ ਹੈ, ਖਰੀਦ ਪੰਜਾਬ ਸਰਕਾਰ ਨੇ ਕਰਨੀ। ਤੁਹਾਨੂੰ ਉਹਨਾਂ ਨੇ ਜਿਹੜੀ ਬਕਾਇਦਾ CCL ਆ ਉਹ ਜਾਰੀ ਕੀਤੀ ਹੋਈ ਹੈ ਤੇ ਫਿਰ ਇਹ ਇਕੱਲੇ ਕੇਂਦਰ ਦਾ ਮਾਮਲਾ ਕਿਵੇਂ ਹੈ? ਸ਼ੈਲਰ ਕਿਹਨੇ ਖਾਲੀ ਕਰਾਉਣੀ ਸੀ? ਪ੍ਰੋਕਿਉਰਮੈਂਟ ਕਿਹਦੀ ਜ਼ਿੰਮੇਵਾਰੀ ਹੈ? ਤੁਸੀਂ ਐਵੇਂ ਹੀ ਟੀਵੀ ਤੇ ਆ ਕੇ ਬਥਵੀਆਂ ਮਾਰੀ ਜਾਂਦੇ ਹੋ ਕਿ ਅਸੀਂ 3 ਕਰੋੜ ਲੋਕਾਂ ਦੇ ਨੁਮਾਇੰਦੇ ਹਾਂ ਜੀ। 3 ਕਰੋੜ ਲੋਕਾਂ ਦੇ ਨੁਮਾਇੰਦੇ ਕੀ ਇਸ ਤਰ੍ਹਾਂ ਹੀ ਬਣਿਆ ਜਾਂਦਾ ਕਿ ਤੁਸੀਂ ਕਹਿ ਦਿਓ ਵੱਡੇ ਵੱਡੇ ਬੋਰਡ ਲਵਾ ਦਿਓ, ਇਸ਼ਤਿਹਾਰ ਲਵਾ ਦਿਓ ਜੀ, ਬਣ ਗਏ ਸੀ 3 ਕਰੋੜ ਲੋਕਾਂ ਦੇ ਨੁਮਾਇੰਦੇ। 3 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਚੱਕਣੀ ਪੈਂਦੀ ਹੈ ਸਾਹਿਬ। 3 ਕਰੋੜ ਲੋਕਾਂ ਦੀ ਗੱਲ ਕਰਨੀ ਪੈਂਦੀ ਹੈ। ਔਰ ਇਸ ਮਾਮਲੇ ਤੇ ਪੰਜਾਬ ਦੀਆਂ ਮੰਡੀਆਂ ਦਾ ਕੀ ਹਾਲ ਆ, ਮੈਂ ਤੁਹਾਨੂੰ 3-4 ਖਬਰਾਂ ਦੇ ਜ਼ਰੀਏ ਦੱਸ ਦਿੰਦਾ। ਇੱਕ ਤਾਂ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਖਰੀਦ ਇਸ ਟਾਈਮ ਕਰ ਰਿਹਾ, ਵਪਾਰੀ ਵੀ ਕਰ ਰਿਹਾ ਵੱਡੇ ਪੱਧਰ ਤੇ, ਉਹ ਕਾਟ ਲਾ ਰਿਹਾ ਕਿਸਾਨਾਂ ਨੂੰ। ਔਰ ਇਹ ਜਿਹੜੀ ਕਾਟ ਆ ਪ੍ਰਤੀ ਕੁਆਂਟਲ ਬਿਨਾਂ ਝਾੜ ਲਾਇਆ 5 ਕਿਲੋ ਤੱਕ ਜਾ ਵੜੀ ਆ। ਤੇ ਜਿਹੜੇ ਕਿਸਾਨ ਹਰਿਆਣੇ ਵਾਲੇ ਪਾਸੇ ਝੋਨਾ ਲਿਜਾ ਰਹੇ ਨੇ, ਉਹਨਾਂ ਦਾ ਤਾਂ ਸਾਰੇ ਹੀ ਕਾਟ ਕੱਟ ਕੇ ਸਿੱਧਾ ਜਿਹੜਾ ਉਹ ਮਤਲਬ ਵੇਚਿਆ ਜਾ ਰਿਹਾ। ਤੇ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਵਪਾਰੀ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਘੰਟੇ 'ਚ ਤੁਹਾਡਾ ਝੋਨਾ ਚੱਕ ਲਾਂਗੇ, ਪਰ MSP ਨਹੀਂ ਦੇਣਾ ਅਸੀਂ 2100 ਨੂੰ, 2000 ਨੂੰ, 2200 ਨੂੰ, ਕਿਉਂਕਿ MSP ਤਾਂ 2300 ਸਮਥਿੰਗ ਹੈ ਇਸ ਟਾਈਮ। ਜੇ ਆਪਾਂ ਝੋਨੇ ਦੇ ਉੱਤੇ MSP ਦੀ ਗੱਲ ਕਰੀਏ ਤਾਂ 2300 ਕੁਛ ਰੁਪਏ ਆ। ਦੂਜੇ ਪਾਸੇ ਜਿਹੜੀ ਸਰਕਾਰ ਹੈ, ਜਿਹੜੇ ਇੱਕ ਹੋਰ ਇਹਨਾਂ ਦਾ ਜਿਹੜਾ ਨੈਰੇਟਿਵ ਆ, ਉਹ ਕਹਿੰਦੇ ਨੇ ਕਿ ਕਿਸਾਨ ਸੜਕਾਂ ਦੇ ਉੱਤੇ ਆ ਤੇ ਇਹਨਾਂ ਦਾ ਇੱਕ ਬੁਲਾਰਾ ਕਹਿੰਦਾ ਜੀ 90% ਜਿਹੜੀ ਟੀਵੀ ਦੇ ਉੱਤੇ ਗੱਲ ਆ ਉਹ ਕਿਸਾਨੀ ਦੀ ਹੁੰਦੀ ਹੈ। 90% ਗੱਲਬਾਤ ਦੇ ਵਿੱਚੋਂ ਕਿੰਨੇ % ਗੱਲ ਕਿਸਾਨੀ ਦੀ ਹੁੰਦੀ ਹੈ? ਉਹਦੇ ਵਿੱਚੋਂ 80% ਗੱਲ ਤਾਂ ਕਿਸਾਨੀ ਦੇ ਐਂਟੀ ਹੁੰਦੀ ਹੈ। ਤੇ ਜੇਕਰ 90% ਗੱਲ ਦੇ ਵਿੱਚੋਂ 80% ਗੱਲ ਵੱਡਾ ਹਿੱਸਾ ਉਹਦਾ ਕਿਸਾਨ ਦੇ ਐਂਟੀ ਹੋ ਰਿਹਾ ਤਾਂ ਉਹ ਚੱਲੂਗਾ ਕਿਵੇਂ? ਬਹੁਤ ਲੋਕ ਕਹਿੰਦੇ ਨੇ ਕਿ ਕਿਸਾਨ ਜੀ ਧਰਨੇ ਦਿੰਦੇ ਆ। ਜਦੋਂ ਜੇਕਰ ਕਿਸੇ ਵਰਗ ਨੇ ਆਪਣੀ ਗੱਲ ਰੱਖਣੀ ਆ, ਕੋਈ ਵਰਗ ਦੁਖੀ ਹੈ ਸਰਕਾਰ ਤੋਂ, ਕਿ ਸਰਕਾਰ ਦਾ ਕੋਈ ਅਜਿਹਾ ਮੰਚ, ਕੋਈ ਅਜਿਹਾ ਕੋਰਮ, ਕੋਈ ਅਜਿਹੀ ਥਾਂ ਹੈ ਜਿੱਥੇ ਸਰਕਾਰ ਕਹਿੰਦੀ ਕਿ ਇੱਥੇ ਆ ਜਾਓ, ਘੰਟੇ 'ਚ ਸਰਕਾਰ ਦਾ ਨੁਮਾਇੰਦਾ ਗੱਲ ਸੁਣੂਗਾ ਤੁਹਾਡੀ, 2 ਘੰਟੇ 'ਚ ਤੁਹਾਡੇ ਤੋਂ ਮੈਮੋਰੈਂਡਮ ਲੈ ਲੂਗਾ, 3 ਘੰਟਿਆਂ 'ਚ ਹੱਲ ਕਰ ਦੂਗਾ, ਅਗਲੇ 24 ਘੰਟਿਆਂ 'ਚ ਹੱਲ ਕਰ ਦੂ, 48 ਘੰਟਿਆਂ 'ਚ ਹੱਲ ਕਰ ਦੂ, 72 ਘੰਟਿਆਂ 'ਚ। ਕੋਈ ਹੈ ਸਰਕਾਰ ਦਾ ਇਹ ਜਿਹਾ ਪਲੇਟਫਾਰਮ? ਔਰ ਬਹੁਤ ਲੋਕ ਕਹਿੰਦੇ ਨੇ ਕਿ ਜੀ ਕਿਸਾਨ ਨੂੰ ਇਹ ਕਰਨਾ ਨਹੀਂ ਚਾਹੀਦਾ, ਜ਼ਿਮੀਂਦਾਰਾਂ ਕੋਲੇ ਪੈਸੇ ਵਾਧੂ, ਉਹ ਜੀ ਹੰਕਾਰੇ ਆ। ਕਿਸੇ ਬੰਦੇ ਦੇ ਘਰੇ ਕੋਈ ਜੀ ਬਿਮਾਰ ਹੈ, ਉਹਨੂੰ 15 ਦਿਨ ਹੋ ਗਏ ਮੰਡੀ ਦੇ ਵਿੱਚ ਬੈਠੇ ਨੂੰ, ਔਰ ਉਹਨੇ ਗਾਂ ਕਣਕ ਦੀ ਬਿਜਾਈ ਕਰਨੀ ਹੈ। ਤੁਹਾਨੂੰ ਲੱਗਦਾ ਕਿ ਉਹ ਇੰਨਾ ਵਿਹਲਾ ਕਿ ਉਹ ਧਰਨੇ ਲਾਉਣ ਸੜਕ ਤੇ ਚੱਲ ਜੂਗਾ? ਤੁਹਾਨੂੰ ਲੱਗਦਾ ਕਿ ਉਹ ਇੰਨਾ ਜ਼ਿਆਦਾ ਵਿਹਲਾ ਹੈ, ਉਹਨੂੰ ਇੰਨੀ ਜ਼ਿਆਦਾ ਫੁਰਸਤ ਹੈ ਕਿ ਉਹ ਤੜਕੇ ਉੱਠਿਆ ਉਹਨੂੰ ਕੋਈ ਕੰਮ ਕਾਰ ਨਹੀਂ ਹੈ, ਉਹਨੇ ਝੋਨਾ ਵੱਢਿਆ ਹੋਇਆ, ਝੋਨਾ ਉਹਦਾ ਤੁਲਿਆ ਹੋਇਆ ਤੇ ਉਹ ਬੇਵਜ੍ਹਾ ਲਾਉਂਦਾ ਫਿਰਦਾ ਧਰਨੇ ਸੜਕਾਂ ਦੇ ਉੱਤੇ? ਕਿਹਦਾ ਜੀ ਕਰਦਾ ਬੈਠਣ ਨੂੰ? ਕਿਹਦੇ ਘਰਾਂ 'ਚ ਜਵਾਕ ਹੈ ਨਹੀਂ, ਕਿਹਦੇ ਘਰਾਂ 'ਚ ਬਜ਼ੁਰਗ ਹੈ ਨਹੀਂ ਕਿਸਾਨਾਂ ਦੇ ਘਰਾਂ ਦੇ ਵਿੱਚ? ਔਰ ਇੱਥੇ ਸਾਰਾ ਸਰਕਾਰੀ ਨੈਰੇਟਿਵ, ਉਹ ਜਿਹੜੇ ਸ਼ਹਿਰੀ ਬਾਬੂਆਂ ਦੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਸੀ, ਸ਼ਹਿਰੀ ਬਾਬੂ ਤਾਂ ਚਲੋ ਵੀ ਨੇ ਜਿਹੜੇ ਕਿਸਾਨ ਦੀ, ਆਪਾਂ ਸਾਰੇ ਸ਼ਹਿਰੀਆਂ ਨੂੰ ਤਾਂ ਕਹਿ ਨਹੀਂ ਸਕਦੇ ਗੱਲ, ਜਿਹੜੇ ਕਿਸਾਨ ਦਾ ਦਰਦ ਸਮਝਦੇ ਨੇ। ਔਰ ਕਈ ਲੋਕ ਕਹਿੰਦੇ ਨੇ ਜੀ ਇਹ ਤਾਂ ਇੱਕ ਵਰਗ ਹੈ ਜਿਹੜਾ ਸਾਰੇ ਸਮਾਜ ਨੂੰ ਤੰਗ ਕਰੀ ਜਾਂਦਾ ਹੈ। ਜੇਕਰ ਤੁਹਾਡਾ ਅੰਗੂਠਾ ਕੱਟਿਆ ਜਾਵੇ, ਜੇਕਰ ਤੁਹਾਡੇ ਪੈਰ ਦੀ ਚੀਚੀ ਦੇ ਨਹੁੰ ਦੇ ਵਿੱਚ ਕੋਈ ਦਿੱਕਤ ਆ ਜੇ, ਤੁਸੀਂ ਦਿਮਾਗ ਨੂੰ ਕਹਿ ਦਿੰਦੇ ਕਿ ਸੌਂ ਜਾ ਤੂੰ, ਅੱਖਾਂ ਨੂੰ ਕਹਿ ਦਿੰਦੇ ਬੰਦ ਹੋ ਜਾਓ, ਨੀਂਦ ਆ ਜੂਗੀ। ਤੇ ਜੇਕਰ ਕਿਸਾਨ ਇਸ ਤਰ੍ਹਾਂ ਰੁਲਦਾ ਰਿਹਾ ਸੜਕਾਂ ਦੇ ਉੱਤੇ, ਅਸੀਂ ਕਿਉਂ ਕਹਿੰਦੇ ਕਿ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਹੈ? ਜੇਕਰ ਕਿਸਾਨੀ ਰੁਲਦੀ ਰਹੀ ਤਾਂ ਜਿਹੜੇ ਵਰਗ ਕਿਸਾਨੀ ਤੋਂ ਚੱਲਦੇ ਨੇ, ਜਿਹੜਾ ਬਾਜ਼ਾਰ ਚੱਲਦਾ ਉਹਦੇ ਪੈਸੇ ਤੋਂ, ਉਹਦੇ ਕੋਲੇ ਪੈਸਾ ਆਉਂਦਾ, ਉਹ ਕੱਪੜੇ ਵਾਲੀ ਦੁਕਾਨ ਤੇ ਵੀ ਜਾਂਦਾ, ਉਹਦੇ ਕੋਲੇ ਪੈਸਾ ਆਉਂਦਾ, ਉਹ ਗੱਡੀ ਵੀ ਲੈਂਦਾ, ਉਹ ਟਰੈਕਟਰ ਦਾ ਕੰਮ ਕਰਾਉਂਦਾ, ਉਹ ਰਿਪੇਅਰ ਕਰਾਉਂਦਾ। ਕੱਲਾ ਇੱਕੋ ਇਹ ਨਹੀਂਗਾ ਕਿ ਪੈਸਾ ਰੱਖ ਕੇ ਘਰੇ ਤੇ ਬਹਿ ਜਾਂਦਾ। ਉਹ ਹੁਣ ਨੂੰ ਤਾਂ ਫਿਰ ਕਿਸਾਨਾਂ ਦੇ ਘਰੇ ਢੇਰ ਲੱਗੇ ਹੁੰਦੇ ਪੈਸੇ ਦੇ।
ਜੇਕਰ ਉਹਨਾਂ ਨੇ ਇਸ ਤਰ੍ਹਾਂ ਘਰੇ ਰੱਖਣਾ ਹੁੰਦਾ। ਉਹ ਸਮਾਜ ਨੂੰ ਚਲਾਉਂਦਾ ਬੰਦਾ, ਆਪਣੇ ਲਈ ਬਚੇ ਨਾ ਬਚੇ, ਪਰ ਉਹ ਆਪਣੇ ਵਿਆਹਾਂ ਸ਼ਾਦੀਆਂ ਤੇ ਖਰਚ ਕਰਦਾ, ਕੈਟਰਿੰਗ ਵਾਲਿਆਂ ਨੂੰ ਪੈਸਾ ਦਿੰਦਾ, ਲੀੜੇ ਕੱਪੜੇ ਵਾਲਿਆਂ ਨੂੰ, ਗਹਿਣੇ ਵਾਲਿਆਂ ਨੂੰ ਪੈਸਾ ਦਿੰਦਾ, ਮਸ਼ੀਨਰੀ ਵਾਲੇ ਨੂੰ ਪੈਸਾ ਉੱਥੋਂ ਜਾਂਦਾ। ਸਾਰੇ ਬਾਜ਼ਾਰ ਦਾ ਇਹ ਸਰਕਲ ਹੈ। ਔਰ ਇਹ ਕਰਕੇ ਉਹ ਅਹਿਸਾਨ ਨਹੀਂ ਕਰ ਰਿਹਾ, ਬਲਕਿ ਆਪਣਾ ਫਰਜ਼ ਅਦਾ ਕਰ ਰਿਹਾ। ਇਹ ਮੈਂ ਇਹ ਕਹਾਂ ਕਿ ਅਸੀਂ ਕਿਸਾਨ ਆ ਤੇ ਅਸੀਂ ਸਮਾਜ ਨੂੰ ਚਲਾ ਰਹੇ ਹਾਂ, ਅਸੀਂ ਕੋਈ ਅਹਿਸਾਨ ਕਰ ਰਹੇ ਨਹੀਂ। ਇੱਕ ਕੜੀ ਆ ਹਰ ਇੱਕ ਦੀ। ਕਿਸਾਨੀ ਆਪਣੇ ਤਰੀਕੇ ਨਾਲ ਸਮਾਜ ਨੂੰ ਚਲਾਉਂਦੀ ਹੈ, ਅਫਸਰਸ਼ਾਹੀ ਆਪਣੇ ਤਰੀਕੇ ਨਾਲ ਸਮਾਜ ਨੂੰ ਚਲਾਉਂਦੀ ਹੈ, ਡਿਲੀਵਰ ਕਰਦੀ ਹੈ। ਗਵਰਨਮੈਂਟ ਆਪਣੇ ਤਰੀਕੇ ਨਾਲ, ਸਰਕਾਰਾਂ ਆਪਣੇ ਤਰੀਕੇ ਨਾਲ ਚੱਲਦੀਆਂ ਨੇ। ਔਰ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਾਡੇ, ਇਹਨਾਂ ਨੂੰ ਅੱਜ ਤੋਂ ਪਹਿਲਾਂ ਕੋਈ ਹੋਸ਼ ਨਹੀਂ ਸੀਗਾ ਕਿ ਸਾਡੇ ਇੱਥੇ ਪ੍ਰੋਕਿਉਰਮੈਂਟ ਨਹੀਂ ਹੋ ਸਕਣੀ। ਅਫਸਰਸ਼ਾਹੀ ਜਿਹੜੀ ਅੱਜ ਬੈਠੀ ਹੈ, ਔਰ ਇਹ ਕਹਿੰਦੇ ਨੇ ਸਾਨੂੰ ਜੀ 3 ਦਿਨ ਦੇ ਦਿਓ, 4 ਦਿਨ। 4 ਦਿਨਾਂ ਬਾਅਦ ਕੀ ਹੋ ਜਾਊਗਾ? ਕਿ ਤੁਹਾਡੇ ਸ਼ੈਲਰ ਖਾਲੀ ਹੋ ਜਾਣਗੇ? ਕਿ ਕੇਂਦਰ ਸਰਕਾਰ ਤੁਹਾਡੀਆਂ ਮੰਗਾਂ ਮੰਨ ਚੁੱਕੀ ਹੈ? ਔਰ ਕੇਂਦਰ ਦਾ ਜਿਹੜਾ ਨਸਰਗ ਹੈ, ਅਫਸਰਸ਼ਾਹੀ ਤੇ ਕੇਂਦਰ, ਇਹ ਦੋ ਧਿਰਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਅਫਸਰਸ਼ਾਹੀ ਨੂੰ ਪਤਾ ਸੀਗਾ ਕਿ ਮੰਡੀਆਂ ਦੇ ਵਿੱਚ ਇਹਨਾਂ ਝੋਨਾ ਆਉਣਾ। ਇਹਨਾਂ ਦੇ ਜਿਹੜੇ ਆਪਣੇ ਇਹਨਾਂ ਦੇ ਮੰਤਰੀ ਸਾਹਿਬ ਨੇ ਕਟਾਰੂ ਚੱਕ, ਉਹ ਕਹਿੰਦੇ ਜੇ ਕਿ ਅਸੀਂ ਜਿਹੜਾ ਝੋਨਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆਇਆ ਜੀ, ਅਸੀਂ ਹੁਣ ਤੱਕ 24.43 ਲੱਖ ਮੀਟ੍ਰਿਕ ਟਨ ਜਿਣਸ ਖਰੀਦ ਲਈ ਆ ਜੀ। ਇਹਦੇ ਵਿੱਚੋਂ ਇੰਨੀ ਆ ਚੁੱਕੀ ਆ, 21 ਲੱਖ ਅਸੀਂ ਖਰੀਦ ਚੁੱਕੇ ਆ। ਉਹ ਕਟਾਰੂ ਚੱਕ ਸਾਹਿਬ, ਖਰੀਦ ਤਾਂ ਚੁੱਕੇ ਹੋ, ਖਰੀਦ ਤਾਂ ਸਾਰੀ ਵੀ ਲਓਗੇ, ਚੱਕੋਗੇ ਤਾਂ ਫੇਰ ਹੀ ਕੋਈ ਲਾਉਣ ਵਾਲਾ ਬਣੂਗਾ। ਲੋਕ ਤਾਂ ਗਲੀਆਂ ਚ ਲਾਈ ਜਾਂਦੇ ਝੋਨਾ। ਉਹ ਸ਼ਹਿਰਾਂ ਵਾਲੀ ਬੱਸੋਂ ਵਿਚਾਰੀ ਪਰੇਸ਼ਾਨ ਹੈ, ਕਿਸੇ ਦੇ ਘਰ ਚੋਂ ਸਕੂਟੀ ਨਹੀਂ ਨਿਕਲਦੀ, ਕਿਸੇ ਦੀ ਕਾਰ ਪਾਰਕ ਨਹੀਂ ਲੱਗਦੀ। ਜਿਹੜੀ ਜਿਣਸ ਮੰਡੀਆਂ ਦੇ ਵਿੱਚ ਪੂਰੀ ਹੁੰਦੀ ਹੈ, ਉਹ ਜਿਣਸ ਸੜਕਾਂ ਤੱਕ ਜਾ ਪਈ ਹੈ, ਗਲੀਆਂ ਦੇ ਵਿੱਚੋਂ ਹੁੰਦੀ। ਔਰ ਹਜੇ ਕਿਸਾਨ ਕੋਲੇ ਕੋਈ ਥਾਂ ਨਹੀਂ ਹੈ। ਇਹਨਾਂ ਲੋਕਾਂ ਨੂੰ, ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਪੰਜਾਬ ਸਰਕਾਰ ਦੇ ਵਿੱਚ, ਔਰ ਜਿਹੜੇ 92 ਨੇ, 91, ਇੱਕ ਤਾਂ ਮੁੱਖ ਮੰਤਰੀ ਸਾਹਿਬ ਨੇ, ਜਿਹੜੇ ਬਾਕੀ 91 ਨੇ, ਉਹ ਬੇਜ਼ੁਬਾਨਾਂ ਵਾਂਗੂ, ਉਹਨਾਂ ਦਾ ਕੋਈ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ, ਕੋਈ ਬਿਆਨ ਨਹੀਂ, ਅਖਬਾਰਾਂ ਦੇ ਵਿੱਚ ਕਿਸੇ ਮੀਟਿੰਗ ਦੀ ਕੋਈ ਚਰਚਾ ਨਹੀਂ, ਕਿਸੇ ਕਿਸਾਨੀ ਧਿਰ ਦੇ ਨਾਲ ਗੱਲਬਾਤ ਨਹੀਂ। ਤੁਸੀਂ ਵੋਟਾਂ ਲੈ ਕੇ ਸਮਾਜ ਦੇ ਵਿੱਚ ਉੱਡ ਗਏ ਹੋ। ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਕਿ ਅਸੀਂ ਵੋਟਰਾਂ ਦੇ ਮੂੰਹ ਮੱਥੇ ਲੱਗਣਾ। ਆਹ 4 ਦਿਨਾਂ ਨੂੰ ਫੇਰ ਰੌਲਾ ਪੈਣ ਲੱਗ ਪੈਣਾ ਜ਼ਿਮਨੀ ਚੋਣਾਂ ਦਾ। ਉਸ ਦਿਨ ਫਿਰ ਸਾਡੇ ਭੋਲੇ ਵਿਚਾਰੇ ਲੋਕ ਇਹਨਾਂ ਮਗਰ ਲੱਗ ਤੁਰਨਗੇ। ਔਰ ਇਹ ਮਾਮਲਾ ਕੱਲੀ ਪੰਜਾਬ ਸਰਕਾਰ ਦਾ ਨਹੀਂ। ਅਸੀਂ ਪੰਜਾਬ ਸਰਕਾਰ ਨੂੰ ਸਿਰਫ ਜਵਾਬਦੇਹ ਕਰਾਰ ਦੇ ਰਹੇ ਹਾਂ। ਜਵਾਬਦੇਹੀ ਉਹਦੀ ਤੈਅ ਹੋਣੀ ਚਾਹੀਦੀ ਹੈ। ਮਸਲਾ ਕੇਂਦਰ ਦਾ ਵੀ ਹੈ। ਮੋਦੀ ਇਕੱਲਾ ਪੰਜਾਬ ਦਾ ਪ੍ਰਧਾਨ ਮੰਤਰੀ ਨਹੀਂ ਹੈ। ਮੋਦੀ ਇਸ ਟਾਈਮ ਤੇਲੰਗਾਨਾ ਦਾ ਪ੍ਰਧਾਨ ਮੰਤਰੀ ਵੀ ਹੈ। ਤੇਲੰਗਾਨਾ ਦੇ ਵਿੱਚ ਝੋਨਾ ਕੀ ਭਾਅ ਵਿਕ ਰਿਹਾ, ਗੂਗਲ ਕਰਕੇ ਦੇਖ ਲਓ। ਇੱਕ ਮੈਂ ਆਪਦੇ ਮਨੋਂ ਨਹੀਂ ਜੋੜ ਰਿਹਾ, 3100 ਰੁਪਏ ਨੂੰ ਝੋਨਾ ਵਿਕ ਰਿਹਾ। ਪੰਜਾਬ ਦੇ ਨਾਲ ਵਿਤਕਰਾ ਦੇਖੋ ਤੁਸੀਂ ਕਿਵੇਂ ਹੋ ਰਿਹਾ। 2300 ਸਮਥਿੰਗ ਇੱਥੇ MSP ਹੈ ਝੋਨੇ ਦੇ ਉੱਤੇ, ਤੇ ਵਪਾਰੀ ਕਹਿੰਦਾ ਜੇ ਸਰਕਾਰ ਨਹੀਂ ਚੱਕਦੀ ਤਾਂ ਤੁਸੀਂ ਮੈਨੂੰ 2200 ਨੂੰ ਵੇਚ ਦਿਓ। ਤੇਲੰਗਾਨਾ ਵੀ ਇੱਥੇ ਹੀ ਪੈਂਦਾ। ਤੇਲੰਗਾਨਾ ਦੇ ਵਿੱਚ ਕੋਈ ਆਪਣਾ MSP ਨਹੀਂ ਹੈ। ਉੱਥੇ ਝੋਨਾ 3100 ਨੂੰ ਵਿਕ ਰਿਹਾ। ਗੂਗਲ ਕਰਕੇ ਦੇਖ ਲਓ ਭਾਵੇਂ ਤੁਸੀਂ। ਮੱਧ ਪ੍ਰਦੇਸ਼ ਦੇ ਵਿੱਚ ਝੋਨਾ ਵਿਕ ਰਿਹਾ, ਔਰ ਹੋਰ ਥਾਵਾਂ ਦੇ ਉੱਤੇ ਝੋਨਾ ਵਿਕ ਰਿਹਾ। ਯੂਪੀ ਦੇ ਵਿੱਚ ਝੋਨਾ ਵਿਕ ਰਿਹਾ। ਸਾਡਾ ਝੋਨਾ ਕਿਉਂ ਨਹੀਂ ਵਿਕ ਰਿਹਾ? ਸਾਡੇ ਇੱਥੋਂ ਕਿਹਨੇ ਪ੍ਰੋਕਿਉਰਮੈਂਟ ਕਰਨੀ ਸੀ? ਕੇਂਦਰ ਨੇ ਕਰਨੀ ਸੀ। ਕੇਂਦਰ ਨੇ ਸ਼ੈਲਰ ਖਾਲੀ ਕਰਨੇ ਸੀ, ਪੰਜਾਬ ਸਰਕਾਰ ਨੇ ਕਰਵਾਉਣੇ ਸੀ। ਹੁਣ ਇਹ ਜਿਹੜਾ ਇੱਕ ਗਿਣੇ ਮਿੱਥੇ ਟੀਚੇ ਦੇ ਤਹਿਤ ਕੇਂਦਰ ਸਰਕਾਰ ਪੰਜਾਬ ਦੀਆਂ ਮੰਡੀਆਂ, ਪੰਜਾਬ ਦੇ ਕਿਸਾਨ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਔਰ ਪੰਜਾਬ ਦੀ ਅਫਸਰਸ਼ਾਹੀ ਦਾ ਇੱਕ ਬਹੁਤ ਵੱਡਾ ਹਿੱਸਾ ਇਹਦੇ ਨਾਲ ਰਲਿਆ ਹੋਇਆ ਹੈ। ਇਹਨਾਂ ਅਫਸਰਾਂ ਨੂੰ, ਇਹਨਾਂ ਲੋਕਾਂ ਨੂੰ ਪੁੱਛਣ ਵਾਲਾ ਹੋਵੇ, ਮੰਤਰੀਆਂ ਸੰਤਰੀਆਂ ਨੂੰ, ਘਰੇ ਜਦੋਂ ਸੌਦਾ ਪੱਤਾ ਰਾਸ਼ਨ ਮੁੱਕ ਜਾਂਦਾ, ਜਦੋਂ ਘਰ ਦੇ ਤੁਹਾਨੂੰ ਕਹਿੰਦੇ ਨੇ ਕਿ ਰਾਸ਼ਨ ਲੈ ਕੇ ਆਓ, ਕਿ ਉੱਥੇ ਵੀ ਬਹਾਨੇਬਾਜ਼ੀ ਕਰਦੇ ਹੋ। ਉਹਨਾਂ ਨੂੰ ਕਹਿ ਦਿੰਦੇ ਹੋ ਕਿ ਮੈਂ ਜੀ ਨਮਕ ਦੀ ਦੁਕਾਨ ਤੇ, ਮੈਂ ਗੁੜ ਵਾਲੀ ਦੁਕਾਨ ਤੇ, ਮੈਂ ਖੰਡ ਵਾਲੀ ਦੁਕਾਨ ਤੇ ਗਿਆ ਸੀ, ਉਹਨੂੰ ਮੈਂ ਕਹਿ ਕੇ ਆਇਆ, ਤੇ ਹੱਥਾਂ ਦਾ ਆਟਾ ਨਾ ਗੁੰਨਿਓ ਤਾਂ ਅਸੀਂ ਕੁਝ ਕਰ ਰਹੇ ਹਾਂ। ਕਿ ਉਵੇਂ ਪੈ ਜਾਂਦੇ ਹੋ? ਰੋਟੀਆਂ ਖਾਧੇ ਬਿਨਾਂ ਪੈ ਜਾਂਦੇ ਹੋ? ਸੌਂ ਜਾਂਦੇ ਹੋ ਉਵੇਂ? ਜੇਕਰ ਘਰ ਦੇ ਕਹਿੰਦੇ ਨੇ ਕਿ ਪਸ਼ੂਆਂ ਲਈ ਫੀਡ ਨਹੀਂ ਹੈ, DAP ਨਹੀਂ ਹੈ ਖੇਤ ਚ ਪਾਉਣ ਵਾਸਤੇ, ਯੂਰੀਆ ਨਹੀਂ ਹੈ, ਕਿ ਜਾ ਕੇ ਗੇੜਾ ਕੱਢ ਕੇ ਮੁੜੇ ਆਉਣੇ ਹੋ ਮੰਡੀ ਦੇ ਵਿੱਚ ਕਿ ਬਈ ਮੈਂ ਤਾਂ ਗਿਆ ਸੀਗਾ ਜੀ, ਉੱਥੇ ਮਿਲੀ ਨਹੀਂ। ਇਹ ਸੇਮ ਗੱਲ ਇੱਥੇ ਲਾਗੂ ਹੁੰਦੀ ਹੈ ਕਿ ਤੁਹਾਡਾ ਕੰਮ ਕੇਂਦਰ ਦੇ ਨਾਲ ਮੀਟਿੰਗਾਂ ਕਰਨਾ ਹੈ। ਸਿਰਫ ਮੀਟਿੰਗਾਂ ਕਰਨਾ ਤੁਹਾਡਾ ਕੰਮ ਰਹਿ ਗਿਆ, ਜਾਂ ਮੀਟਿੰਗਾਂ ਤੋਂ ਬਾਅਦ ਕੁਝ ਆਊਟਪੁੱਟ ਵੀ ਕਰਨੀ। ਔਰ ਜਿਹੜੀ ਪੋਲੀਟੀਕਲ ਧਿਰ ਦੀ ਜਿਹੜੀ ਗੈਰ ਹਾਜ਼ਰੀ ਸਾਨੂੰ ਨਜ਼ਰ ਆ ਰਹੀ ਹੈ, ਉਹ ਇਹ ਕਿ ਕਿਸੇ ਵੀ ਮਾਮਲੇ ਦੇ ਉੱਤੇ ਪੋਲੀਟੀਕਲ ਧਿਰ ਸਾਨੂੰ ਲੜਦੀ ਨਜ਼ਰ ਨਹੀਂ ਆਉਂਦੀ। ਵੋਟਾਂ ਕੱਲੀਆਂ ਆਮ ਆਦਮੀ ਪਾਰਟੀ ਨੇ ਲਈਆਂ ਨੇ। ਅਕਾਲੀਆਂ ਨੂੰ ਲੋਕ ਵੋਟ ਨਹੀਂ ਪਾਉਂਦੇ, ਕਾਂਗਰਸੀਆਂ ਨੂੰ ਵੋਟ ਨਹੀਂ ਪਾਉਂਦੇ। ਲੀਡਰ ਆਫ ਆਪੋਜੀਸ਼ਨ ਜਿਹਨੂੰ ਹੋਣਾ ਚਾਹੀਦਾ ਸੀ ਮੰਡੀਆਂ ਦੇ ਵਿੱਚ, ਹੋਣਾ ਤਾਂ MLAs ਨੂੰ ਵੀ ਚਾਹੀਦਾ ਸੀਗਾ, ਸਰਕਾਰ ਦਿਆਂ ਨੂੰ, ਉਹ ਟਵਿੱਟਰ ਦੇ ਉੱਤੇ ਆਪਣੀ ਜੰਗ ਲੜ ਰਹੇ ਨੇ। 4 ਦਿਨਾਂ ਨੂੰ ਜ਼ਿਮਨੀ ਚੋਣਾਂ ਆ ਜਾਣੀਆਂ। ਸਟੇਜਾਂ ਤੇ ਚਿੱਟੇ ਕੁੜਤੇ ਪਜਾਮੇ ਪਾ ਕੇ, ਪ੍ਰੈਸ ਕਰਕੇ, ਮਾਵਾ ਲਵਾ ਕੇ, ਸੋਹਣੇ ਸਾਊਂਡ ਸਿਸਟਮ ਦੇ ਨਾਲ
4 ਜਿੰਦਾਬਾਦ ਦੇ ਨਾਰੇ ਇੱਧਰੋਂ ਠੋਕਤੇ, 4 ਜਿੰਦਾਬਾਦ ਦੇ ਨਾਰੇ ਇੱਧਰੋਂ ਠੋਕਤੇ, ਰਾਹੁਲ ਗਾਂਧੀ ਜਿੰਦਾਬਾਦ ਤੇ ਫਲਾਨਾ ਜਿੰਦਾਬਾਦ, ਉਧਰੋਂ ਭਾਜਪਾ ਹੀ ਕਰੀ ਜਾਣਗੇ, ਮੋਦੀ ਸਾਹਿਬ ਜਿੰਦਾਬਾਦ, ਇੱਧਰੋਂ ਕੇਜਰੀਵਾਲ ਦੇ ਪੋਸਟਰ ਵੱਡੇ ਵੱਡੇ ਬੈਨਰ ਲੱਗੇ ਹੋਣਗੇ ਤੇ ਸਾਰਾ ਕੁਝ। ਔਰ ਇਹਨਾਂ ਸਾਰੇ ਸ਼ੋਰ ਦੇ ਦਰਮਿਆਨ ਸਾਡਾ ਪੰਜਾਬ ਤੇ ਸਾਡਾ ਅੰਨਦਾਤਾ ਵਿਲਕਦਾ। ਇਹ ਗੱਲਾਂ ਅਸੀਂ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਬਲਕਿ ਅਸੀਂ ਇਸ ਕਰਕੇ ਕਰ ਰਹੇ ਕਿਉਂਕਿ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ, ਸਰਕਾਰ ਦੇ ਇਹ ਫਰਜ਼ ਨੇ। ਮੰਤਰੀਆਂ ਨੂੰ ਤਨਖਾਹਾਂ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਚੁਣਿਆ ਕਿ ਤੁਸੀਂ ਭਾਈ ਸਾਡੀ ਤਕਦੀਰ ਬਦਲੋ, ਤੁਸੀਂ ਸਾਡੀ ਤਦਬੀਰ ਲਿਖੋ, ਪਰ ਉਹ ਨਹੀਂ ਕਰ ਰਹੇ, ਉਹ ਫੇਲ ਸਾਬਤ ਹੋ ਰਹੇ ਨੇ। ਔਰ ਉਹ ਬੰਦਾ ਕੀ ਕਰੂਗਾ, ਉਹਨੇ ਕੀ ਕਰਨਾ ਕਿ ਫਲਾਂ ਮੁੱਖ ਮੰਤਰੀ ਬਣ ਗਿਆ, ਧਿਉਂਕਾ ਬੰਦਾ ਮੁੱਖ ਮੰਤਰੀ ਬਣ ਗਿਆ, ਜਿਹੜਾ ਬੰਦਾ ਪਿਛਲੇ 13 ਦਿਨਾਂ ਤੋਂ ਮੰਡੀ ਦੇ ਵਿੱਚ ਰੁਲ ਰਿਹਾ। ਔਰ ਉੱਥੇ ਇੰਨੇ ਨਕਾਰਾ ਪ੍ਰਬੰਧ ਨੇ ਕਿ ਹੋਰ ਤਾਂ ਹੋਰ ਪੀਣ ਵਾਲਾ ਪਾਣੀ ਵੀ ਕਿਸਾਨ ਘਰੋਂ ਲੈ ਕੇ ਜਾਂਦਾ। ਕਈ ਮੰਡੀਆਂ ਦੇ ਵਿੱਚ ਇਹ ਜਿਹੀ ਹਾਲਤ ਹੈ ਕਿ ਸਰਕਾਰ ਕੋਲੇ ਪੀਣ ਵਾਲਾ ਪਾਣੀ ਵੀ ਉੱਥੇ ਉਪਲਬਧ ਨਹੀਂ ਹੁੰਦਾ। ਔਰ ਰਾਤ ਨੂੰ ਜਦੋਂ ਬਹਿਣਾ ਪੈਂਦਾ, ਇੱਕ ਪਾਸੇ ਤੁਹਾਡੀ ਜਿਣਸ ਨਹੀਂ ਵਿਕੀ, ਤੁਹਾਨੂੰ ਜਿਹੜਾ ਉਹ 6 ਮਹੀਨਿਆਂ ਦਾ ਤੁਸੀਂ ਆਰਥਿਕ ਚੱਕਰ ਚਲਾਉਣਾ, ਤੁਹਾਨੂੰ ਉਹ ਵੱਢ ਖਾਂਦਾ, ਤੇ ਦੂਜੇ ਪਾਸੇ ਤੁਹਾਨੂੰ ਅਗਲੀ ਜਿਹੜੀ ਫਸਲ ਤੁਸੀਂ ਕਣਕ ਬੀਜਣੀ ਹੈ, ਤੁਹਾਨੂੰ ਉਹ ਵੱਢ ਖਾਂਦਾ ਕਿ ਕਦੋਂ ਮੈਂ ਪਰਾਲੀ ਨੂੰ ਕੋਈ ਉਹਦਾ ਤਣ ਪੱਤਣ ਲਾਇਆ, ਕਦੋਂ ਮੈਂ ਕਣਕ ਬੀਜੀ, ਤੇ ਉਹ ਲੇਟ ਹੋ ਜਾਊਗਾ। ਤੇ ਇਹਦੇ ਦਰਮਿਆਨ ਤੁਸੀਂ ਜਿਹਦੇ ਦੇਣਦਾਰ ਹੋ, ਉਹ ਤੁਹਾਨੂੰ ਫੋਨ ਕਰਕੇ ਕਹਿੰਦੇ ਆ ਕਿ ਭਾਈ ਝੋਨਾ ਵੀ ਆ ਗਿਆ, ਹੁਣ ਤਾਂ ਸਾਡਾ ਕੋਈ ਹੱਲ ਕਰ, ਕਿਉਂਕਿ ਪੈਸਾ ਸਾਰਿਆਂ ਦੇ ਘਰੇ ਨਹੀਂ ਪਿਆ। ਲੋਕ ਇਸ ਤਰ੍ਹਾਂ ਹੀ ਪੰਜਾਬ ਦਾ ਸਰਕਲ ਜਾਂ ਇੰਡੀਆ ਦੇ ਵਿੱਚ ਸਰਕਲ ਹੀ ਇਸ ਤਰ੍ਹਾਂ ਕਿ ਫੜਾ ਕੇ ਧਾਰੀ ਦੇ ਨਾਲ ਬਾਜ਼ਾਰ ਚੱਲਦਾ, ਲੋਕ ਚੱਲਦੇ ਨੇ, ਕਬੀਲਦਾਰੀਆਂ ਲੋਕਾਂ ਦੀਆਂ ਚੱਲਦੀਆਂ ਨੇ। ਔਰ ਜਿਹੜੀ ਇਹਦੇ ਵਿੱਚ ਅਹਿਮ ਕੜੀ ਕੇਂਦਰ ਸਰਕਾਰ ਨੇ ਬਾਰੇ ਅਮਰੀਕਾ ਨੇ ਕੇਸ ਠੋਕਿਆ ਹੋਇਆ ਕਿ ਇਹ ਭਾਈ MSP ਤੇ ਫਸਲ ਖਰੀਦਿਆ ਬੰਦ ਕਰੋ। ਔਨ ਦੀਆਂ ਰਿਕਾਰਡ ਗੱਲਾਂ ਨੇ। ਉਹ ਕਹਿੰਦੇ ਕਿ ਜੇ ਤੁਸੀਂ ਦਾਣਾ ਖਰੀਦਣਾ, ਸਾਰਾ PDS ਦੇ ਵਿੱਚ ਖਰੀਦਣਾ, ਤਾਂ ਤੁਸੀਂ ਦੂਜੇ ਸੂਬਿਆਂ ਨੂੰ ਡੋਨੇਟ ਕਰ ਸਕਦੇ ਹੋ, ਸਾਰਾ ਨਹੀਂ ਤੁਸੀਂ MSP ਤੇ ਖਰੀਦ ਸਕਦੇ। ਤੇ ਜੇਕਰ ਕੇਂਦਰ ਸਰਕਾਰ ਦੀ ਮਨਸ਼ਾ ਹੋਵੇ ਤਾਂ ਨਾਲ ਗਵਾਂਢੀ ਰਾਜ ਨੇ, ਕਿੰਨੇ ਸੂਬੇ ਨੇ, ਮਾਫ ਕਰਨਾ ਦੇਸ਼ ਨੇ, ਉਹਨਾਂ ਨੂੰ ਵੇਚਿਆ ਜਾ ਸਕਦਾ ਖਰੀਦ ਕੇ। ਘਰੇ ਨਹੀਂ ਰੱਖਣਾ ਅਮਿਤ ਸ਼ਾਹ ਨੇ ਜਾਂ ਮੋਦੀ ਨੇ। ਹਥਿਆਰ ਵੀ ਤਾਂ ਡੋਨੇਟ ਕਰਦੇ ਹੀ ਹੋ, ਹੋਰ ਪੈਸਾ ਵੀ ਤਾਂ ਡੋਨੇਟ ਕਰਦੇ ਹੋ, ਜਿਣਸ ਦੀ ਕਿਹੜਾ ਲੋੜ ਨਹੀਂ ਹੈ। ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਜਿਣਸ ਦੀ ਲੋੜ ਹੈ। ਔਰ ਪੰਜਾਬ, ਕਿਉਂਕਿ ਇੱਥੇ ਬੰਦਰਗਾਹ ਨਹੀਂ ਲੱਗਦੀ, ਸਾਨੂੰ ਇਹ ਸਮਝਣਾ ਪਊਗਾ। ਸਾਡੇ ਮੀਡੀਆ ਦੀ, ਸਾਡੇ ਲੋਕਾਂ ਦੀ ਸਮਝ ਸਿਰਫ ਪੰਜਾਬ ਦੇ ਵਿੱਚ ਹੈ। ਉਹਨਾਂ ਲਈ ਇਹੀ ਖਬਰ ਵੱਡੀ ਹੈ ਕਿ ਕਟਾਰੂ ਚੱਕ ਨੇ ਕਹਿਤਾ ਜੀ ਮੀਟਿੰਗ ਹੋ ਗਈ, ਮੀਟਿੰਗ ਦਾ ਸਿੱਟਾ ਕੀ ਨਿਕਲਿਆ, ਉਹ ਉਹਨਾਂ ਲਈ ਕੋਈ ਖਬਰ ਨਹੀਂ ਹੈ। ਆੜਤੀ ਐਸੋਸੀਏਸ਼ਨ ਦੇ ਨਾਲ ਮੀਟਿੰਗ ਹੋ ਗਈ, ਸ਼ੈਲਰ ਮਾਲਕਾਂ ਦੇ ਨਾਲ ਹੋ ਗਈ, ਮਜ਼ਦੂਰ ਜਥੇਬੰਦੀਆਂ ਨਾਲ ਹੋ ਗਈ, ਕਿਸਾਨ ਜਥੇਬੰਦੀਆਂ ਨਾਲ ਹੋ ਗਈ। ਔਰ ਕਿਸਾਨਾਂ ਨੂੰ ਵੀ ਆਪਣੀ ਰਣਨੀਤੀ ਬਦਲਣੀ ਪੈਣੀ ਹੈ। ਤੁਸੀਂ ਕਿੰਨਾ ਕੁ ਚਿਰ ਇੱਕ ਫਸਲ ਪੈਦਾ ਕਰਕੇ ਸਰਕਾਰ ਮੂਹਰੇ ਝੋਲੀ ਅੜਦੇ ਰਹੋਗੇ, ਮਿਹਨਤ ਤਰਲਾ ਕਰਦੇ ਰਹੋਗੇ, ਤੁਹਾਨੂੰ ਕੋਈ ਨਾ ਕੋਈ ਬਦਲ ਉਲੀਕਣਾ ਪੈਣਾ। ਸਾਡੇ ਕਿਸਾਨ ਆਗੂ ਸਿਰੜੀ ਨੇ, ਮਿਹਨਤੀ ਨੇ, ਕਈ ਵਾਰੀ ਸਿਆਸਤ ਵੀ ਕਰਦੇ ਨੇ, ਵਿੱਚ ਸਿਆਸਤ ਦਾ ਸ਼ਿਕਾਰ ਵੀ ਹੁੰਦੇ ਨੇ। ਤੁਸੀਂ ਜਦੋਂ MSP ਦੇ ਖਾਤਰ ਧਰਨੇ ਲਾਏ ਸੀ, ਤੁਸੀਂ ਫਸਲ ਦੇ ਬਦਲਵੇਂ ਪ੍ਰਬੰਧ ਵਾਸਤੇ ਵੀ ਉੱਥੇ ਗੱਲ ਰੱਖ ਸਕਦੇ ਸੀਗੇ। ਔਰ ਇਕੱਲੀ ਪੰਜਾਬ ਸਰਕਾਰ ਦੇ ਵੱਸ ਦਾ ਕੰਮ ਨਹੀਂ ਹੈ। ਪੰਜਾਬ ਸਰਕਾਰ ਸਿਰਫ ਗੈਰ ਜ਼ਿੰਮੇਵਾਰਾਨਾ ਵਿਹਾਰ ਕਰ ਰਹੀ ਹੈ, ਹੋਰ ਗੱਲ ਕੁਛ ਨਹੀਂ। ਔਰ ਜਿਹੜਾ ਮਾਮਲਾ ਦੂਜੇ ਸੂਬਿਆਂ ਦੇ ਵਿੱਚ ਆ, ਤੇਲੰਗਾਨਾ ਦਾ ਝੋਨਾ 3100 ਨੂੰ ਤਾਂ ਵਿਕ ਰਿਹਾ ਕਿਉਂਕਿ ਉਹਨਾਂ ਨੂੰ ਬੰਦਰਗਾਹਾਂ ਨੇੜੇ ਨੇ, ਉਹ ਐਕਸਪੋਰਟ ਕਰਦੇ ਨੇ। ਸਾਨੂੰ ਇਸ ਗੱਲ ਦਾ ਘਾਟਾ ਪੈਂਦਾ ਕਿ ਸਾਡੇ ਨੇੜੇ ਕੋਈ ਬੰਦਰਗਾਹ ਨਹੀਂ ਹੈ। ਸਾਡੇ ਨੇੜੇ ਵਾਹਗਾ ਬਾਰਡਰ ਆ ਜਿਹੜੀ ਸੀਲ ਕਰ ਰੱਖੀ ਹੈ। ਔਰ ਦੂਜੀਆਂ ਗੁਜਰਾਤ, ਕਰਾਚੀ ਦਾ ਵਪਾਰ ਚੱਲਦਾ ਹੈ, ਪਰ ਵਾਹਗਾ ਅਟਾਰੀ ਦਾ ਨਹੀਂ ਚੱਲਦਾ। ਇਹ ਸਾਡੀ ਤਰਾਸਦੀ ਹੈ ਪੰਜਾਬੀਆਂ ਦੇ ਲਈ। ਔਰ ਜਿਹੜੀ ਕੇਂਦਰ ਸਰਕਾਰ ਹੁਣ 23 ਤਰੀਕ ਨੂੰ ਮੀਟਿੰਗ ਰੱਖੀ ਬੈਠੀ ਹੈ, ਇਹ ਮੀਟਿੰਗਾਂ ਮਾਰਚ ਅਪ੍ਰੈਲ ਦੇ ਮਹੀਨੇ ਵੀ ਕੀਤੀਆਂ ਜਾ ਸਕਦੀਆਂ ਸੀ, ਸ਼ੈਲਰ ਮਾਲਕਾਂ ਦੇ ਨਾਲ, ਹੋਰ ਐਸੋਸੀਏਸ਼ਨਾਂ ਦੇ ਨਾਲ, ਹੋਰ ਧਿਰਾਂ ਦੇ ਨਾਲ, ਕਿ ਭਾਈ ਤੁਸੀਂ ਥਾਂ ਫਸਲ ਆਉਣ ਵਾਲੀ ਆ, ਥਾਂ ਤੁਹਾਨੂੰ ਚਾਹੀਦੀ ਆ, ਸਪੇਸ ਖਾਲੀ ਕਰੋ ਤੇ ਉਸ ਤੋਂ ਬਾਅਦ ਅਸੀਂ ਚੱਕਾਂਗੇ। ਹੁਣ ਪੰਜਾਬੀ ਝੋਨਾ ਜੇਬਾਂ ਦੇ ਵਿੱਚ ਪਾ ਕੇ ਰੱਖ ਲੈਣ। PDS ਦੇ ਲਈ ਇਹਨਾਂ ਨੇ ਖਰੀਦਣਾ ਜਿਹੜਾ 80 ਕਰੋੜ ਲੋਕਾਂ ਨੂੰ ਅਨਾਜ ਦਿੰਦੇ ਆ। ਹੁਣ ਜੇ ਇਹਨਾਂ ਦੀ ਮਨਸ਼ਾ ਦੇ ਵਿੱਚ ਹੀ ਖੋਟ ਹੈ ਤਾਂ ਪੰਜਾਬੀ ਕੀ ਕਰਨ? ਤੇ ਪੰਜਾਬ ਸਰਕਾਰ ਦਾ ਇਹ ਜਿਹੜੀ ਸਭ ਤੋਂ ਵੱਡੀ ਢਿੱਲ ਕਹਿ ਲਓ, ਮੱਠ ਕਹਿ ਲਓ, ਜਾਂ ਉਹਨੂੰ ਸਭ ਤੋਂ ਵੱਡਾ ਗੈਰ ਜ਼ਿੰਮੇਵਾਰਾਨਾ ਵਤੀਰਾ ਕਹਿ ਲਓ, ਵਿਹਾਰ ਕਹਿ ਲਓ, ਉਹ ਇਹ ਕਿ ਕੇਂਦਰ ਨੂੰ ਮਜਬੂਰ ਹੀ ਨਹੀਂ ਕਰ ਸਕੇ ਜਾਂ ਅਫਸਰਸ਼ਾਹੀ ਨੂੰ ਇਹ ਲਗਾਮਾਂ ਹੀ ਨਹੀਂ ਕਰ ਸਕੇ ਕਿ ਭਾਈ ਤੁਸੀਂ ਮੰਡੀਆਂ ਦੇ ਝੋਨਾ ਆਉਣ ਤੋਂ ਪਹਿਲਾਂ ਤੁਸੀਂ ਖਰੀਦ ਕਰਨੀ ਹੈ। ਹਜੇ ਸ਼ੁਰੂਆਤੀ ਦੌਰ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਕਟ ਨੇ ਹੋਰ ਗਹਿਰਾ ਜਾਣਾ, ਪਰ ਉਸ ਤੋਂ ਬਾਅਦ ਇੱਥੇ ਸਿਆਸੀ ਰੌਲਾ ਰੱਪਾ ਸ਼ੁਰੂ ਹੋ ਜਾਊਗਾ ਜ਼ਿਮਨੀ ਚੋਣਾਂ ਦਾ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਹ ਨਹੀਂਗਾ ਕਿ ਇੱਕ ਮੁੱਦਾ ਲੰਘ ਗਿਆ, ਸਕਿਪ ਹੋ ਗਿਆ ਤੇ ਉਸ ਤੋਂ ਬਾਅਦ ਛੱਡ ਦਿਓ। ਆਗੂਆਂ ਨੂੰ ਜਵਾਬਦੇਹੀ ਤੋਂ ਜਿੰਨਾ ਚਿਰ ਅਸੀਂ ਭੱਜਣ ਦਿਆਂਗੇ, ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਠਿੱਠ ਬਰਾਨ ਹੁੰਦੇ ਰਹਾਂਗੇ।
ਕੋਈ ਮੰਡੀਆਂ ਦੇ ਵਿੱਚ ਬੈਠਾ ਹੋਈ ਜਾਂਦਾ, ਕੋਈ ਟਾਵਰ ਦੇ ਵਿੱਚ ਬੈਠਾ ਹੋਈ ਜਾਂਦਾ, ਕੋਈ ਖੇਤਾਂ ਦੇ ਵਿੱਚ ਬੈਠਾ ਹੋਈ ਜਾਂਦਾ ਤੇ ਕੋਈ ਸੜਕਾਂ ਤੇ ਬੈਠਾ ਹੋਈ ਜਾਂਦਾ। ਪੰਜਾਬੀ ਰੇਡੀਓ ਇਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।